ਅੱਛਾ, ਤੁਸੀਂ ਪੂਰੀ ਦੁਨੀਆ 'ਚ ਸਫ਼ਰ ਕੀਤਾ ਹੈਗਾ ਸਪੋਰਟਸ ਦੇ ਹਵਾਲੇ ਨਾਲ, ਅਗਰ ਦੇਖਿਆ ਜਾਵੇ ਤੇ ਖੇਡਾਂ ਦੇ ਹਵਾਲੇ ਨਾਲ ਦੇਖਿਆ ਜਾਵੇ, ਜਦੋਂ ਸਟੇਜ ਤੇ ਖਲੋ ਕੇ ਤੁਸੀਂ ਸਾਡੇ ਪੰਜਾਬੀ ਹੀਰੋ ਦਾ ਜਿਹੜੇ ਹੈਗੇ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੋ ਕਿ ਦੁੱਲੇ ਵਰਗੇ ਸੂਰਮੇ, ਭਗਤ ਵਰਗੇ ਸ਼ੇਰ, ਜਦੋਂ ਤੁਸੀਂ ਇਦਾਂ ਦੇ ਜੁਮਲੇ ਬੋਲਦੇ ਹੋ ਉਦੋਂ ਸਾਨੂੰ ਪਤਾ ਲੱਗਦਾ ਕਿ ਦੁੱਲਾ ਭੱਟੀ ਵੀ ਸਾਡਾ ਕੋਈ ਹੀਰੋ ਸੀ, ਭਗਤ ਸਿੰਘ ਵੀ ਸਾਡਾ ਕੋਈ ਹੀਰੋ ਸੀ। ਤੁਸੀਂ ਨਹੀਂ ਸਮਝਦੇ ਕਿ ਸਾਡੇ ਕਲਚਰ ਦੇ ਵਿੱਚ ਉਹਨਾਂ ਲੋਕਾਂ ਨੂੰ ਪੜ੍ਹਾਇਆ ਜਾ ਰਿਹਾ ਜਿਨ੍ਹਾਂ ਦਾ ਸਾਡੇ ਕਲਚਰ ਨਾਲ ਤਾਲੁਕ ਹੀ ਕੋਈ ਨਹੀਂ, ਠੀਕ, ਸਾਡੇ ਨਿਸਾਬ ਦੇ ਵਿੱਚ। ਦੂਸਰਾ, ਸ਼ਹਿਰ ਦੇ ਕਿਸੇ ਵੀ ਸ਼ਾਹਰਾਹ ਤੇ ਚੱਲ ਜਾਈਏ, ਕਿਸੇ ਚੌਂਕ 'ਚ ਚੱਲ ਜਾਈਏ, ਉਸ ਚੌਂਕ ਦਾ ਨਾਮ ਉਹਨਾਂ ਲੋਕਾਂ ਦੇ ਨਾਮ ਤੇ ਰੱਖਿਆ ਗਿਆ ਵਾ ਜਿਹੜਾ ਸਾਡੇ ਕਲਚਰ ਦਾ ਹਿੱਸਾ ਹੀ ਨਹੀਂ, ਸਾਨੂੰ ਪਤਾ ਹੀ ਨਹੀਂ। ਮਤਲਬ ਅਗਰ ਮੈਂ ਇਹ ਕਹਾਂ ਕਿ ਸਾਡਾ ਇੱਕ ਐਸਾ ਚੌਂਕ ਵੀ ਹੈਗਾ ਜਿੱਥੇ ਬਹੁਤ ਸਾਰੇ ਮੁਜੱਸਮੇ ਪਏ ਨੇ ਤੇ ਮੈਨੂੰ ਅਫਸੋਸ ਹੁੰਦਾ ਕਿ ਉਹ ਮੁਜੱਸਮੇ ਜਿਹੜੇ ਹੈਗੇ ਨਾ ਉਹ ਸਾਡੇ ਮੁਲਕ ਦੇ ਹੈ ਹੀ ਨਹੀਂ, ਉਹ ਸਾਊਦੀ ਅਰਬ ਦੇ ਨੇ। ਉਹ ਬੰਦੇ ਕਾਵਾ ਪੀ ਰਹੇ ਨੇ, ਊਂਠ ਬੰਨੇ ਹੋਏ ਨੇ, ਉਹ ਮੁਜੱਸਮੇ ਲੱਗੇ। ਭਗਤ ਸਿੰਘ ਦਾ, ਦੁੱਲੇ ਭੱਟੀ ਦਾ, ਰਾਏ ਅਹਿਮਦ ਖਾਨ ਖਰਲ ਦਾ, ਨਾਜ਼ ਖਿਆਲਵੀ ਸਾਹਿਬ ਦਾ, ਜਿੰਨੇ ਵੱਡੇ ਵੱਡੇ ਲੋਕ ਹੈਗੇ ਸੀ ਜਿਹੜੇ ਗੁਜ਼ਰ ਗਏ ਨੇ, ਉਹਨਾਂ ਨੂੰ ਅਸੀਂ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਦੱਸ ਸਕਦੇ ਕਿ ਜਨਾਬ ਇਹ ਸਾਡੇ ਹੀਰੋ ਸੀ, ਇਹਨਾਂ ਨੇ ਗੋਰਿਆਂ ਨੂੰ ਵਕਤ ਪਾਈ ਰੱਖਿਆ, ਅੱਗੇ ਲਾਈ ਰੱਖਿਆ, ਇਹਨਾਂ ਦੀ ਇਹ ਹਿਸਟਰੀ ਹੈ, ਇਹ ਤਾਰੀਖ ਆ। ਦੇਖੋ ਜੀ, ਕੌਣ ਲਿਆਏਗਾ? ਇਹ ਤੁਹਾਡੀ ਗੱਲ ਬੜੀ ਵਧੀਆ। ਮੈਂ ਨਹੀਂ ਕਹਿੰਦਾ ਕਿ ਤੁਸੀਂ ਉਹਨਾਂ ਨੂੰ ਚੁੱਕਦੇ ਹੋ, ਉਹਨਾਂ ਦਾ ਕਲਚਰ ਵੀ ਦੱਸੋ, ਠੀਕ, ਅਰਬ ਦਾ ਕਲਚਰ ਦੱਸੋ, ਯੂਰਪ ਦਾ ਦੱਸੋ, ਪਰ ਆਪਣਿਆਂ ਨੂੰ ਤਾਂ ਨਾ ਭੁੱਲੋ। ਅੱਜ ਸਾਡੇ ਕਿਸੇ ਨੂੰ ਨਹੀਂ ਪਤਾ ਮੁਰਾਦ ਫਤਿਆਣਾ ਕੌਣ ਸੀ, ਠੀਕ ਹੈ, ਉਹ ਗਗੇਰੇ ਦੀ ਧਰਤੀ ਦਾ ਬੜਾ ਵੱਡਾ ਸੂਰਮਾ ਸੀ, ਉਹ ਬੜਾ ਅਣਖੀ ਪੁੱਤਰ ਸੀਗਾ। ਦੁੱਲਾ ਭੱਟੀ, ਉਹਨਾਂ ਦੀਆਂ ਜਿਹੜੀਆਂ ਸੋਚਾਂ, ਉਹਨਾਂ ਦੇ ਜਿਹੜਾ ਹਿੱਕ ਤਾਣ ਕੇ ਆ ਤੁਸੀਂ ਨਾਂ ਲਿਆ, ਯਕੀਨ ਕਰੋ ਮੇਰੇ ਪਿੰਡੇ ਦੇ ਵਿੱਚ ਇੱਕ ਵਾਰੀ ਲੂ ਕੰਡੇ ਖੜੇ ਹੋ ਗਏ ਤੇ ਮੇਰੇ ਖੂਨ ਦਾ ਜਿਹੜਾ ਨਾ ਹਰਾਰਤ, ਇਸ ਤੋਂ ਜਦੋਂ ਅਸੀਂ ਸਾਡੇ ਜਵਾਨ ਜਿਹੜੇ ਨਾ ਉਹ ਜਦੋਂ ਪੱਟ ਤੇ ਹੱਥ ਮਾਰਦੇ ਆ, ਓਏ ਆ ਦੁੱਲੇ ਭੱਟੀ ਦੀ ਧਰਤੀ ਦਾ, ਆ ਮੁਰਾਦ ਫਤਿਆਣੇ ਦੀ ਧਰਤੀ ਦਾ, ਇਹ ਪੁੱਤਰ ਜੇ ਰਾਏ ਅਹਿਮਦ ਖਾਨ ਖਰਲ ਦਾ, ਆ ਜਿਹੜਾ ਭਗਤ ਸਿੰਘ ਦੇ ਇਲਾਕੇ ਦਾ। ਇਹ ਸ਼ੈਵਾਂ ਜਿਹੜੇ ਜਾਣਦੇ ਆ ਉਹਨਾਂ ਦੇ ਤੇ ਸਰੀਰ ਕੰਬ ਜਾਂਦੇ ਆ ਤੇ ਦੁੱਗਣੀ ਤਾਕਤ ਆ ਜਾਂਦੀ। ਮੈਂ ਕਹਿੰਦਾ ਸਟੀਰਾਇਡ ਨਾਲੋਂ ਜ਼ਿਆਦਾ ਤਾਕਤ ਉਸ ਵੇਲੇ ਆਉਂਦੀ ਹੈ, ਉਸ ਵੇਲੇ ਜਦੋਂ। ਔਰ ਫਿਰ ਤੁਸੀਂ ਇਹ ਦੇਖੋ ਕਿ ਪੂਰਾ ਜਿਹੜਾ ਭੰਡਾਰ ਬੈਠਾ ਹੁੰਦਾ ਤੇ ਜਦੋਂ ਭਾਵੇਂ ਕਿਸੇ ਟੀਮ ਦਾ ਖਿਡਾਰੀ ਹੋਵੇ, ਜਿਹੜਾ ਚੰਗਾ ਦੇਖਣ ਵਾਲਾ ਨਾ, ਉਹ ਗੁੱਟ ਫੜਿਆ ਹੋਵੇ ਤੇ ਚੱਲ ਵੀ ਜਵਾਨਾ, ਲਾਲਾ ਜ਼ੋਰ, ਮਾਵਾਂ ਨੇ ਤੈਨੂੰ ਛੰਨੇ ਪਿਆਈ, ਤੂੰ ਮੱਖਣ ਖਾਦੇ ਆ, ਤੂੰ ਪਨੀਰ ਖਾਦੇ ਆ, ਤੇ ਉੱਥੇ ਪਤਾ ਲੱਗ ਜਾਂਦਾ, ਕਹਿੰਦੇ ਭਾਵੇਂ ਇਹ ਸਾਡਾ ਮੁਖਾਲਫ ਹੀ ਆ, ਉਹ ਸੋਹਣਾ ਲੜਿਆ। ਜੇ ਕੋਈ ਕੈਂਚੀ ਵੱਜੇ, ਜੇ ਧੌਲ ਵੱਜੇ, ਜੇ ਧੱਫਾ ਵੱਜੇ, ਜੇ ਉਹ ਜਨਾਬ ਵਾਲੀ ਛੱਡਵੀਂ ਕੈਂਚੀ ਲੱਗੇ ਤੇ ਉਹ ਮੋੜਾ ਤੇ ਉਹ ਗੇੜਾ ਤੇ ਉਹ ਜਿਹੜੀ ਚਲੰਤਰ, ਉਹ ਸਾਨੂੰ ਦਿਖਾਈ ਨਹੀਂ ਗਈ। ਸਾਨੂੰ ਤੇ ਆ ਜਾ ਕੇ ਜਨਾਬ ਉਹ ਜਿਹੜੀ ਖੇਡ ਹੀ ਸਾਡੀ ਨਹੀਂ ਸੀ, ਉਹ ਹੀ ਹਰ ਵੇਲੇ ਚੱਲਣ ਡਈ ਹੈ ਇਸ ਤਰ੍ਹਾਂ ਹੈ। ਉਹ ਜਿਹੜੀ ਉਹ ਕਹਿੰਦੇ ਹੁੰਦੇ ਗੋਲਫ, ਸਾਡੇ ਕਿੱਥੇ ਲੋਕਾਂ ਨੂੰ ਪਤਾ ਗੋਲਫ ਕੀ ਹੁੰਦੀ ਹੈ। ਇੱਥੇ ਤੇ ਜਨਾਬ ਹਿੱਕ ਦੇ ਉੱਤੇ ਪੂਰੇ ਪੂਰੇ ਟਹਿਣੇ ਚੁੱਕ ਲੈਂਦੇ ਸੀ। ਇਹ ਤੇ ਹਿੱਕ ਦੇ ਉੱਤੇ ਜਿਹੜਾ ਜ਼ੋਰ ਦੇ ਨਾਲ ਦਰਿਆਵਾਂ ਦੇ ਰੁੱਖ ਮੋੜਨ ਵਾਲੀਆਂ ਜਿਹੜੀਆਂ ਸੀ ਨਾ ਜਵਾਨੀਆਂ, ਉਹ ਜਨਾਬ ਮੈਂ ਫਿਰ ਕਹੂੰਗਾ ਵੀ ਇਹ ਜਿਹੜੀ ਆ ਨਾ ਜੀ ਮੀਡੀਆ, ਉਹਨੇ ਸਾਡੇ ਨਾਲ ਧਰੋਹ ਕੀਤਾ, ਠੀਕ। ਤੇ ਸਾਡੇ ਉਹ ਜਿਹੜੇ ਸਾਥੀ ਸੀ ਜਿਹੜੇ ਰੋਕ ਸਕਦੇ ਸੀ ਇਸ ਕੀ ਕਹਿੰਦੇ ਹੁੰਦੇ ਆ ਧਰੋਹ ਨੂੰ, ਉਹ ਨਾਲ ਰਲ ਗਏ। ਉਹਨਾਂ ਅੱਖਾਂ ਨੂੜ ਲਈਆਂ, ਉਹਨਾਂ ਅੱਖਾਂ ਮੀਟ ਲਈਆਂ। ਉਹਨਾਂ ਨੂੰ ਅੱਖਾਂ ਖੋਲਣੀਆਂ ਚਾਹੀਦੀਆਂ ਸੀ, ਪਰ ਕਹਿੰਦੇ ਆ ਕਿ ਜੇ ਬੰਦਾ ਸਵੇਰ ਦਾ ਖੁੰਝਿਆ ਸ਼ਾਮ ਨੂੰ ਘਰ ਆ ਜਾਵੇ ਤੇ ਉਹਨੂੰ ਖੁੰਝਿਆ ਨਾ ਵੇਲਾ ਜਿਹੜਾ ਨਾ ਉਹਦੇ ਨਾਲ ਪੱਬ ਰੱਖ ਕੇ ਜੇ ਤੁਸੀਂ ਤੁਰੋਗੇ, ਜੇ ਵੇਲੇ ਦੇ ਨਾਲ ਚੱਲੋਗੇ ਤੇ ਵੇਲਾ ਜਿਹੜਾ ਨਾ ਉਹ ਸਾਂਭਿਆ ਜਾ ਸਕਦਾ। ਉਹ ਰੀਤਾਂ ਰਸਮਾਂ ਰਿਵਾਜ ਉਹਨਾਂ ਨੂੰ ਅਸੀਂ ਜਿਹੜਾ ਪ੍ਰਮੋਟ ਕਰਾਂਗੇ। ਔਰ ਤੁਹਾਡੇ ਵਰਗੇ ਜਿਹੜੇ ਮੈਂ ਸਮਝਦਾ ਕਿ ਇਹ ਕੰਮ ਸਾਡਾ ਸੀ ਜਿਹੜਾ ਤੁਸੀਂ ਕਰਨ ਡਏ ਹੋ, ਤੇ ਉਹ ਭਰਾ ਜਿਹੜੇ ਵਿਦੇਸ਼ਾਂ 'ਚ ਬੈਠੇ ਆ, ਉਹ ਜਨਾਬ ਆਪਣਾ ਕਲਚਰ ਲੈ ਕੇ ਇਹਨੂੰ ਮਾਣ ਸਨਮਾਨ ਸਮਝ ਕੇ ਜਿਹੜੇ ਜਿਹੜੇ ਕੰਮ ਕਰਦੇ ਆ, ਉਹ ਇਸ ਵੇਲੇ ਸਾਡੀ ਧਰਤੀ ਦੇ ਹੀਰੋ ਆ। ਦੱਸੋ ਲੋਕਾਂ ਨੂੰ ਕਿ ਭਗਤ ਸਿੰਘ ਛੱਡ ਦਿਓ ਮਜ਼ਹਬ ਨੂੰ, ਠੀਕ, ਮਜ਼ਹਬ ਦੇ ਜਿਹੜੇ ਹੈ ਨਾ ਤਫਰਕੇ ਤੋਂ ਪਰੇ ਹੋ ਕੇ ਲੁਕਾਈ ਵੱਲ ਤੇ ਅੱਜ ਵੀ ਜੇ ਕੋਈ ਜਵਾਨ ਜਿਹਦੀ ਛਾਤੀ ਚੌੜੀ ਹੈ, ਜਿਹਦਾ ਸੀਨਾ ਜਿਹੜਾ ਨਾ ਰੋਸ਼ਨ ਹੈ, ਜਿਹਦੀ ਅੱਖਾਂ ਦੇ ਵਿੱਚ ਚਮਕ ਆ, ਉਹਨੂੰ ਹਰ ਕੋਈ ਸਲਾਮਦਾ ਹੈ। ਅਸੀਂ ਮਾਈਕਲ ਜੈਕਸਨ ਨੂੰ ਚੁੱਲ੍ਹੇ 'ਚ ਪਵੇ ਮਾਈਕਲ ਜੈਕਸਨ ਦਫਾ ਕਰੋ। ਸਹੀ ਸਾਡੇ ਹੀਰੋ ਜਿਹੜੇ ਆ ਉਹ ਹੀ ਆ ਜਿਹੜੇ ਇੱਥੋਂ ਹੇਕ ਲਾਉਂਦੇ ਸੀ
ਕਿ ਜਨਾਬ ਉਹ ਸੱਜਣਾ ਬਾਜ ਹਨੇਰਾ ਚੰਨ ਭਾਵੇਂ ਨਿੱਤ ਚੜ੍ਹਦਾ। ਤੇ ਇਹ ਜਦੋਂ ਗੱਲਾਂ ਅਸੀਂ ਕਰਦੇ ਆ ਨਾ ਤਾਂ ਸੁਣਨ ਵਾਲੇ ਜ਼ਰੂਰ ਇਹ ਤੋਂ ਮੁਤਾਸਰ ਹੁੰਦੇ ਆ। ਤੇ ਕੰਪੇਅਰਿੰਗ ਦੇ ਵਿੱਚ ਮਾਹੌਲ ਆਪ ਬਣਾਈਦਾ, ਖਾੜਾ ਆਪ ਬੰਨੀਦਾ, ਪੇੜ ਆਪ ਬੰਨੀਦਾ ਤੇ ਆਪਣੇ ਬੱਚਿਆਂ ਨੂੰ ਔਰ ਸੁਣਨ ਵਾਲਿਆਂ ਨੂੰ। ਮੈਂ ਪਟਿਆਲੇ ਦੀ ਪੋਲੋ ਗਰਾਊਂਡ 'ਚ ਇੱਕ ਦਫਾ ਮੈਚ ਸੀਗਾ ਸਾਡਾ, ਤੇ ਉੱਥੇ ਕੋਈ 50-60 ਸਾਲਾਂ ਦੇ ਬੁੱਢੇ ਮਾਈਆਂ ਪੜ੍ਹੇ ਲਿਖੇ ਲੋਕ ਬੈਠੇ ਸੀ। ਤੇ ਜਦੋਂ ਮੈਂ ਇਹ ਆਖਿਆ ਕਿ ਲਓ ਜੀ ਅੱਜ ਰਾਵੀ ਦਾ ਬਿਆਸ ਨਾਲ ਮੈਚ ਪੈ ਗਿਆ, ਅੱਜ ਗੰਗਾ ਜਮਨਾ ਸਰਸਵਤੀ ਦਾ ਜਿਹੜਾ ਪੁੱਤਰ ਆ ਉਹ ਅੱਜ ਜਨਾਬ ਸਿੰਧ ਸਾਗਰ ਦੇ ਨਾਲ ਲੜਨ ਲੱਗਾ, ਤੇ ਅੱਖਾਂ 'ਚ ਅਥਰੂ ਆ ਗਏ ਸੀ ਤੇ ਨੋਟਾਂ ਦੀਆਂ ਬਾਰਿਸ਼ਾਂ ਹੋ ਗਈਆਂ ਸੀ। ਆ ਸਾਡੇ ਮੁੰਡੇ ਜੋ ਕੱਪ ਜਿਹੜੇ ਆ, ਇਹਨਾਂ ਤੋਂ ਇਲਾਵਾ ਯਕੀਨ ਕਰੋ ਕਿ ਉਹ ਲੋਕ ਪੈਸੇ ਸੁੱਟ ਦਿੰਦੇ ਸੀ, ਇੰਨੇ ਨੇ ਖਜ਼ਾਨੇ ਸੁੱਟ ਦਿੰਦੇ ਸੀ। ਕੈਨੇਡਾ ਦੇ ਵਿੱਚ ਮੈਚ ਸੀਗਾ, ਦੁਬਈ 'ਚ ਇੱਕ ਮੈਚ ਕਰਾਇਆ ਸਿੱਖਾਂ ਨੇ, ਉਹਨਾਂ ਆਪਣੇ ਲਾਕੜ ਲਾ ਕੇ ਜ਼ਨਾਨੀਆਂ ਨੇ ਸੁੱਟ ਦਿੱਤੇ ਕਿ ਇੱਦਾਂ ਦੀਆਂ ਮਾਵਾਂ, ਕਿਹੜੀਆਂ ਮਾਵਾਂ ਜਿਨ੍ਹਾਂ ਐਡੇ ਗੱਭਰੂ ਜੰਮੇ ਆ, ਉਹਨਾਂ ਨਹੀਂ ਦੇਖਿਆ ਵੀ ਇਹ ਪਾਕਿਸਤਾਨੀ ਆ, ਉਹਨਾਂ ਨਹੀਂ ਦੇਖਿਆ ਪੰਜਾਬੀ ਆ, ਉਹਨਾਂ ਨਹੀਂ ਦੇਖਿਆ ਇਹ ਲੈਲਪੁਰੀ ਆ, ਉਹਨਾਂ ਨਹੀਂ ਦੇਖਿਆ ਇਹ ਜਨਾਬ ਅੰਮ੍ਰਿਤਸਰੀ ਆ, ਉਹਨਾਂ ਦੇਖਿਆ ਸਾਡੇ ਪੰਜਾਬ ਦੇ ਗੱਭਰੂ ਆ, ਇਹ ਪੰਜਾਬ ਦੀ ਖੇਡ ਹੈ। ਇੱਦਾਂ ਹੀ ਘੋਲ ਆ, ਘੋਲ ਦੇ ਵਿੱਚ ਤੁਸੀਂ ਦੇਖ ਲਓ। ਬਲਕਿ ਮੈਂ ਇੱਥੇ ਸਵਾਲ ਹੈਡ ਕਰਾਂਗਾ ਕਿ ਮੈਨੂੰ ਸਿਰਫ ਇਹ ਦੱਸੋ ਕਿ ਜਦੋਂ ਕੋਈ ਕਬੱਡੀ ਦਾ ਮੈਚ ਹੋ ਰਿਹਾ ਹੁੰਦਾ ਜਾਂ ਜਦੋਂ ਰੈਸਲਿੰਗ ਹੋ ਰਹੀ ਹੁੰਦੀ ਹੈ, ਇਹ ਸਕ੍ਰਿਪਟਡ ਤੁਸੀਂ ਕਿੰਨਾ ਕੁ ਬੋਲਦੇ ਹੋ ਕਿ ਸਾਰਾ ਉਸੇ ਟਾਈਮ ਫਿਲਮ ਦੀ ਬੋਲਦੇ ਹੋ ਜਿਹੜਾ ਤੁਹਾਨੂੰ ਆ ਰਿਹਾ ਹੁੰਦਾ ਉਸੇ ਟਾਈਮ ਆਮਦ ਹੋ ਰਹੀ? ਦੇਖੋ ਜੀ ਜਿਹੜਾ ਹੈ ਨਾ ਜੀ ਉਹ ਦਸਤ ਪੰਜਾ ਕੀਤਾ ਤੇ ਆ ਕੀਤਾ, ਉਹ ਜਿਹੜਾ ਹੈਗਾ ਝਕਾਵੀਂ ਦਿੱਤੀ, ਉਹ ਤੇ ਇੱਕ ਦੋ ਚਾਰ ਗੱਲਾਂ ਸੀ ਚ ਹੁੰਦੀਆਂ ਸਾਰਿਆਂ ਦੇ, ਠੀਕ ਹੈ। ਪਰ ਜਦੋਂ ਉਸ ਵੇਲੇ ਜਿਹੜਾ ਤੁਸੀਂ ਆ, ਤੁਸੀਂ ਜਾਂਗੀਆਂ ਪਾ ਕੇ ਆ ਜਾਓ ਤੇ ਤੁਹਾਡਾ ਪਿੰਡਾ ਜਿਹੜਾ ਉਹ ਆਪੇ ਸਾਨੂੰ ਲਫ਼ਜ਼ ਦੱਸੀ ਜਾਂਦਾ। ਸੱਚੀ ਗੱਲ ਤੇ ਕਿ ਉਹ ਜਿਹੜਾ ਰੱਬ ਨੇ ਸੂਰਤ ਬਣਾਈ ਆ ਤੇ ਫਿਰ ਜਿਹੜੀ ਆਪ ਉਹ ਘੜੀ ਆ ਮਿਹਨਤ ਦੇ ਨਾਲ, ਤੇ ਪਿੱਛੇ ਮਾਂ ਦੀਆਂ ਦੁਆਵਾਂ, ਚਾਚੇ ਦੀਆਂ ਦੁਆਵਾਂ, ਤਾਏ ਦੀਆਂ ਦੁਆਵਾਂ, ਪੂਰੇ ਪਿੰਡ ਦੀਆਂ ਦੁਆਵਾਂ, ਉਹ ਜ਼ੈਲਦਾਰ ਦੀਆਂ ਦੁਆਵਾਂ, ਨੰਬਰਦਾਰ ਦੀਆਂ ਦੁਆਵਾਂ, ਪੂਰੇ ਇਲਾਕੇ ਦੀਆਂ ਦੁਆਵਾਂ ਨਾਲ ਹੁੰਦੀਆਂ। ਲਫ਼ਜ਼ ਆਪੇ ਅੱਗੇ ਆਣ ਕੇ ਖਲੋ ਜਾਂਦੇ, ਇਹਦੇ ਲਈ ਇਹ ਬੋਲ, ਇਹਦੇ ਲਈ ਇਹ ਬੋਲ। ਉਹ ਇਹ ਦੇਖੋ, ਔਰ ਕਦੋਂ ਆਉਂਦੇ ਆ? ਜਦੋਂ ਅਸੀਂ ਆਪਣੇ ਵੱਡਿਆਂ ਕੋਲ ਸੁਣੀ ਆ, ਅਸੀਂ ਉਹ ਕਿਤਾਬਾਂ 4 ਅੱਖਰ ਪੜ੍ਹੇ ਆ। ਮੈਂ ਕਹਿੰਦਾ ਮੋਹਨ ਸਿੰਘ ਦੀਵਾਨਾ ਉਹ ਪੰਜਾਬ ਦੀ ਧਰਤੀ ਦਾ ਲਫ਼ਜ਼ ਨਾਲ ਖੇਡਦਾ, ਤੇਰੀ ਖੋਜ ਚੱਕਲ ਦੇ ਖੰਭ ਝੜ ਗਏ, ਤੇਰੀ ਭਾਲ ਚ ਤੋਤਾ ਖਿਆਲ ਹੋਇਆ, ਲੱਖਾਂ ਉਂਗਲਾਂ ਗੁੰਝਲਾਂ ਖੋਲ ਸਕੀਆਂ, ਅਜੇ ਹਾਲ ਨਾ ਤੇਰਾ ਸਵਾਲ ਹੋਇਆ, ਘਿੱਗੀ ਵੱਜ ਗਈ ਸਣਖਾਂ ਦੀ ਰੋ ਰੋ ਕੇ, ਪਿੱਟ ਪਿੱਟ ਕੇ ਚੂਰ ਕੜਿਆਲ ਹੋਇਆ, ਚੀਕ ਚੀਕ ਕੇ ਕਲਮ ਦੀ ਜੀਭ ਪਾਟੀ, ਅਜੇ ਹਾਲ ਨਾ ਤੇਰਾ ਸਵਾਲ ਹੋਇਆ। ਤੇ ਅਮ੍ਰਿਤਾ ਪ੍ਰੀਤਮ ਨੂੰ ਜੇ ਦਸੀਏ ਨਾ ਕਿ ਜਨਾਬ ਇਹਦਾ ਮਜ਼ਹਬ ਕੀ ਆ, ਇਹ ਰਹਿਣ ਵਾਲੀ ਕਿੱਥੋਂ ਦੀ ਆ, ਉਹਦੇ ਅੱਖਰ ਬੋਲਦੇ ਆ, ਤੇ ਇੰਜ ਲੱਗਦਾ ਜਿੱਦਾਂ ਮੇਰੀ ਤੇ ਤੁਹਾਡੀ ਆਵਾਜ਼ ਬਣ ਜਾਂਦੀ ਹੈ, ਲੁਕਾਈ ਦੀ ਆਵਾਜ਼। ਅੱਜ ਆਖਾਂ ਵਾਰਿਸ਼ਾਂ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਫੇਰ ਕਿਤਾਬ ਇਸ਼ਕ ਦਾ ਕੋਈ ਅਗਲਾ ਹੀ ਵਰਕਾ ਫੋਲ, ਇੱਕ ਰੋਈ ਸੀ ਧੀ ਪੰਜਾਬ ਦੀ, ਲਿਖ ਲਿਖ ਮਾਰੇ ਵੈ, ਅੱਜ ਲੱਖਾਂ ਧੀਆਂ ਰੋਂਦੀਆਂ ਪਈਆਂ ਵਾਰਿਸ਼ਾਂ ਨੂੰ ਕਹਿ। ਤੇ ਫੇਰ ਜਨਾਬ ਉਹ ਕਹਿੰਦੇ ਆ ਨਾ ਕਿ ਮੇਰੇ ਹੰਝੂਆਂ ਦਾ ਪਾਣੀ ਪੀ ਪੀ ਕੇ ਹਰੀ ਭਰੀ ਹੈ ਬੰਜਰ ਜ਼ਮੀਨ ਹੋ ਜਾਏ, ਇਹਦੇ ਚਿਹਰੇ ਤੇ ਲਾਲੀ ਚਾਹੀਦੀ, ਮੇਰੇ ਲਹੂ ਤੋਂ ਭਾਵੇਂ ਰੰਗੀਨ ਹੋ ਜਾਏ। ਇਹ ਜਦੋਂ ਗੱਲਾਂ ਕਰਦੇ ਆ ਤੇ ਇਹ ਉਹ 5 ਦਰਿਆਵਾਂ ਦੀ ਧਰਤੀ ਦਾ ਪਾਣੀ ਪੀਣ ਵਾਲੇ, ਇਹ ਬੇਲਿਆਂ ਦੇ, ਇਹ ਜਵਾਨ, ਇਹ ਸਾਰੇ ਉਹ ਖੂਨ ਤੇ ਹੋਏ ਆ ਨਾ ਸੀ, ਉਹ ਆਪਣੇ ਆਪ ਹੀ ਉਹ ਜਿਹੜਾ ਨਾ ਹਲਾਰਾ ਆਉਂਦਾ ਹੈ ਤੇ ਉਹ ਜਨਾਬ ਜੋਸ਼ ਆ ਜਾਂਦਾ ਤੇ ਫਿਰ ਤਾੜੀਆਂ ਵੱਜਦੀਆਂ। ਤੇ ਬਲਕਿ ਅੰਦਰ ਵਾਲਿਆਂ ਨਾਲੋਂ ਬਾਹਰ ਵਾਲਿਆਂ ਦਾ ਬਹੁਤਾ ਜ਼ੋਰ ਲੱਗਣ ਡਿਆ ਹੁੰਦਾ। ਅਸੀਂ ਕਈ ਵਾਰੀ ਇਹ ਵੀ ਦੇਖਿਆ, ਤੁਸੀਂ ਦੇਖਦੇ ਹੋ ਅਸੀਂ ਕੁਇੰਟੀ ਬਾਕਸ ਬੈਠੇ ਹੁੰਦੇ ਆ ਤੇ ਜਨਾਬ ਕਈ ਵਾਰੀ ਇਹ ਹੁੰਦਾ ਵੀ ਜੀ 1 ਪੁਆਇੰਟ 2 ਪੁਆਇੰਟ 2 ਕਿਉਂ ਕਹਿੰਦਾ 4 ਗੋਲ ਹੋ ਗਈ, ਉਹ ਅੰਦਰ ਦੀ ਆਵਾਜ਼ ਹੁੰਦੀ ਆ। ਹਾਲਾਂਕਿ ਇੱਥੇ ਗੋਲਾਂ ਦਾ ਕੀ ਤਾਲੁਕ ਹੁੰਦਾ, ਉਹ ਬੰਦਾ ਜਿਹੜਾ ਨਾ ਖੇਡ ਦੇ ਨਾਲ ਟੁਰਿਆ ਜਾ ਰਿਹਾ ਹੁੰਦਾ ਤੇ ਨਾਲ ਪੂਰੇ ਜਿਹੜਾ ਮਜਮੇ ਨੂੰ, ਪੂਰੇ ਸਟੇਡੀਅਮ ਨੂੰ ਲੈ ਕੇ ਤੁਰ ਰਿਹਾ ਹੁੰਦਾ। ਉਹ ਜਨਾਬ ਅੰਦਰ ਦੀ ਆਵਾਜ਼ ਹੈ, ਸਾਡੀ ਮਾਂ ਬੋਲੀ ਹੈ, ਸਾਡੀ ਆਵਾਜ਼ ਹੈ। ਉਹ ਨਾ ਕਿਸੇ ਸਿੱਖ ਦੀ ਆਵਾਜ਼ ਹੈ, ਨਾ ਕਿਸੇ ਮੁਸਲਮਾਨ ਦੀ ਆਵਾਜ਼ ਹੈ, ਉਹ ਆਵਾਜ਼ ਪੰਜਾਬ ਦੀ ਆਵਾਜ਼ ਹੈ। ਤੇ ਪੰਜਾਬ ਦੀ ਆਵਾਜ਼, ਪੰਜਾਬ ਦੀ ਬੋਲੀ ਮਿੱਠੀ ਆ, ਸੋਹਣੀ ਆ, ਮਨ ਖਿੱਚਵੀਂ ਆ, ਇਹਦੇ ਨਾਲ ਸੁਣ ਕੇ ਤੇ ਚੱਸ ਜੀ ਆ ਜਾਂਦੀ। ਬਟ ਸਭ ਤੁਸੀਂ ਬਹੁਤ ਸਾਰੇ ਮੁਕਾਬਲਿਆਂ 'ਚ ਕੰਪੇਅਰਿੰਗ ਕੀਤੀ ਹੈਗੀ ਆ, ਸਿਰਫ ਪਾਕਿਸਤਾਨ 'ਚ ਨਹੀਂ, ਸਿਰਫ ਲਹਿੰਦੇ ਪੰਜਾਬ 'ਚ ਨਹੀਂ, ਚੜ੍ਹਦੇ ਪੰਜਾਬ 'ਚ ਵੀ ਜਾ ਕੇ ਉਸ ਤੋਂ ਬਾਅਦ ਤੁਸੀਂ ਬਾਕੀ ਮੁਲਕਾਂ 'ਚ ਵੀ ਗਏ ਹੈਗੇ। ਸਭ ਨਾਲੋਂ ਜ਼ਿਆਦਾ ਕੋਈ ਯਾਦਗਾਰ ਲਮਹਾ, ਕੋਈ ਮਜ਼ਾ ਕਿਸ ਕਹੇ ਕਿ ਅੱਜ ਵੀ ਮੈਨੂੰ ਹੱਕ ਦਾ ਹੋ ਗਿਆ ਮੇਰੀ ਕੰਪੇਅਰਿੰਗ ਦਾ, ਅੱਜ ਵੀ ਇਹੋ ਜਿਹਾ ਕਰਾਊਡ ਨਹੀਂ ਮੈਂ ਦੇਖਿਆ? ਵੇਖੋ ਜੀ ਇਸ ਤਰ੍ਹਾਂ ਸੀਗਾ ਕਿ ਅਸੀਂ ਮਲੇਰਕੋਟਲੇ ਦੀ
ਅੱਛਾ ਗਰਾਊਂਡ। ਠੀਕ। ਮਰੇਲਕੋਟਲਾ ਜਿਹੜਾ ਨਾ ਅੱਜ ਵੀ ਉੱਥੇ ਮੁਸਲਮਾਨਾਂ ਦੀ ਆਬਾਦੀ ਜਿਹੜੀ ਆ ਤਕਰੀਬਨ 80% ਆ। ਠੀਕ। 80 ਤੇ ਘਰ ਵੀ ਤੇ ਜ਼ੈਲਦਾਰੀਆਂ ਲੰਬੜਦਾਰੀਆਂ ਉੱਥੇ ਟੀਮ ਲੈ ਕੇ ਗਏ। ਅੱਛਾ। ਮੁੰਡੇ ਸਾਡੇ ਜਿਹੜੇ ਸੀ ਉਹ ਹਿੰਦੁਸਤਾਨੀ ਮੁੰਡਿਆਂ ਮੰਗੀ ਤੇ ਪਾਲੇ ਹੁਣਾਂ ਨਾਲੋਂ ਛੋਟੇ ਸੀ। ਉਦੋਂ ਆਇਆ ਜਿਹੜਾ ਸੀ ਨਾ ਇਹ ਮੁੰਡਾ ਮੁਸ਼ਰਫ ਜੰਜਵਾ, ਇਹ ਉੱਠ ਰਿਹਾ ਸੀਗਾ। ਅੱਛਾ ਅੱਛਾ। ਉਸ ਵੇਲੇ ਉਹ ਗੁਜਰ ਰਿਹਾ ਮੁੰਡਾ, ਉਹ ਪੱਪੂ, ਉਹ ਉੱਠ ਰਿਹਾ ਸੀਗਾ। ਉਹਨੂੰ ਫਿਰ ਬਾਅਦ 'ਚ ਪ੍ਰਿੰਸ ਪਾਕਿਸਤਾਨ ਦਾ ਮਾਨਾ ਖੈਰ ਸਿਆਣਾ ਸੀਗਾ, ਇਹ ਨਾਲ ਗਏ, ਅਬਾਸ ਸੀ, ਇਹ ਸਾਰੇ। ਤੇ ਉੱਥੇ ਜਨਾਬ ਉਹਨਾਂ ਨੇ ਨਾ ਸਾਨੂੰ ਮਾਈਕ, ਉਹ ਕੀ ਕਹਿੰਦੇ ਹੁੰਦੇ ਆ, ਸਾਹਮਣੇ ਬਾਕਸ ਕੋਈ ਨਹੀਂ ਸੀ ਹੈਗਾ। ਅੱਛਾ। ਉਹਨਾਂ ਨੇ ਜੀ ਆ ਲਓ ਜੀ ਹੁਣ ਤੁਸੀਂ, ਉਹ ਕਾਸਟੂਨ ਅਸੀਂ ਪਾਏ ਤੇ ਅਸੀਂ ਜਨਾਬ ਰੈਫਰੀਆਂ ਦੇ ਕਦੀ ਇੱਧਰ ਤੇ ਕਦੀ ਇੱਧਰ। ਲੋ ਜੀ ਉੱਥੇ ਫਿਰ ਜਿਹੜਾ ਬੋਲਦੇ ਸੀ ਨਾ ਅਸੀਂ ਵੀ ਆ ਦੇਖੋ ਜੀ ਇਸ ਰੰਗ ਨੂੰ ਹੀ ਬੜੇ ਭਾ ਗਿਆ। ਕਾਲਾ ਰੰਗ ਹੋਵੇ ਲੇਕਿਨ ਉਹਦਾ ਕੰਮ ਐਡਾ ਸੁਥਰਾ ਸੀ ਕਿ ਉਹ ਮੁੰਡਾ ਇੱਥੋਂ ਪਾ ਕੇ ਜਿਹਨਾਂ ਨੇ ਉਲਟੀ ਮਾਰ ਕੇ ਤੇ ਐਡਾ ਮਤਲਬ 2.5 ਮਣ ਦਾ ਜਵਾਨ ਸੁੱਟ ਲਿਆ ਤੇ ਉਹਨੇ ਇਹਦਾ ਹੱਥ ਤਾਂ ਕੀਤਾ ਤੇ ਜਨਾਬ ਆਪੇ ਆਖਿਆ ਵੇਖੋ ਜਨਾਬ ਅੱਜ ਪੈ ਗਈਆਂ ਕੈਂਚੀਆਂ ਤੇ ਲੱਗ ਗਏ ਤਾਲੇ, ਜਿੰਦਰੇ ਹੀ ਲੱਗ ਗਏ ਹੈ। ਤੇ ਉਹ ਇਦਾਂ ਦੀਆਂ ਜਿਹੜੀਆਂ ਫਿਰ ਗੱਲਾਂ ਤੇ ਅੱਗੇ ਫਿਰ ਕਰਾਊਡ ਜਿਹੜਾ ਹੈਗਾ, ਯਕੀਨ ਕਰੋ ਉਹਨਾਂ ਨੇ ਨੋਟਾਂ ਦੇ ਢੇਰ ਲਾਤੇ, ਕੰਗਣ ਸੁੱਟ ਦਿੱਤੇ ਸੀ। 2008 ਦੀ ਗੱਲ ਹੈ। ਤੇ ਮਤਲਬ ਉਹਦੇ ਵੇਲੇ ਫਿਰ ਇਹ ਹੁੰਦਾ ਕਿ ਹਾਂ ਮੇਰੀ ਬੋਲੀ ਜਿਹੜੀ ਹੈ ਨਾ ਮੈਂ ਬੋਲਦਾ, ਇਹ ਮੇਰੀ ਸੋਹਣੀ ਬੋਲੀ ਆ, ਇਹ ਸੁਥਰੀ ਬੋਲੀ ਆ, ਇਹ ਪਿਆਰੀਆਂ ਗੱਲਾਂ। ਅੱਛਾ ਸਰ, ਮੈਨੂੰ ਇਹ ਦੱਸੋ ਕਿ ਇਹ ਜਿਹੜਾ ਤੁਸੀਂ ਲਿਖਣ ਵਾਲਾ ਜਿਹੜਾ ਕੰਮ ਹੈਗਾ ਕਿ ਤੁਸੀਂ ਪੰਜਾਬੀ 'ਚ ਨਸਰ ਵੀ ਲਿਖਦੇ ਹੈਗੇ ਹੋ, ਸ਼ਾਇਰੀ ਵੀ ਲਿਖਦੇ ਹੈਗੇ ਹੋ, ਇਹ ਖਿਆਲ ਕਿੱਥੋਂ ਆਇਆ ਤੇ ਇਹ ਲਿਖਣ ਦਾ ਜਿਹੜਾ ਤੁਸੀਂ ਸਮਝ ਲਓ ਕਿ ਤੁਹਾਨੂੰ ਹਲਾਸ਼ੇਰੀ ਕਿਹਨੇ ਦਿੱਤੀ ਕਿ ਬਈ ਲਿਖਣਾ ਵੀ ਚਾਹੀਦਾ ਹੈਗਾ? ਕਿਉਂਕਿ ਬੋਲਣਾ ਕਿਤੇ ਸਟੇਜ ਤੇ ਬੋਲਣਾ ਉਹ ਇੱਕ ਅਲੱਗ ਫੀਲਡ ਹੈਗੀ ਹੈ, ਫਿਰ ਲਿਖਣਾ ਵੀ, ਲਿਖਣ ਵਾਲੇ ਨੂੰ ਤਾਂ ਬੜਾ ਹਸਾਸ ਤੇ ਬੜਾ ਸੋਚ ਤੇ ਫਿਕਰ ਵਾਲਾ ਕਿਹਾ ਜਾਂਦਾ ਕਿ ਯਾਰ ਬੜਾ ਹਸਾਸ ਬੰਦਾ ਹੈਗਾ, ਜਦਕਿ ਕੰਪੇਅਰਿੰਗ ਕਰਨ ਵਾਲਾ ਬੰਦਾ ਜਿਹੜਾ ਉਹਦਾ ਖਰਚ ਹੀ ਬੜਾ ਵੱਡਾ ਹੁੰਦਾ ਜੀ। ਇਹਦੇ 'ਚ ਇਹ ਹੈ ਕਿ ਕਈ ਵਾਰੀ ਇੰਜ ਹੋਇਆ, ਜਿਸ ਤਰ੍ਹਾਂ ਤੁਸੀਂ ਅੱਗੇ ਪੁੱਛਿਆ ਸੀ ਕਿ ਕਿਹੜਾ ਉਹ ਸਵਾਦੀ ਜਿਹੜਾ ਸੀ ਵੇਲਾ ਸੀਗਾ ਜੋ ਚੱਸ ਆ ਗਈ। ਅੱਜ ਕੱਲ੍ਹ ਤਾਂ ਕਹਿੰਦੇ ਨੇ ਜੀ ਰੁੱਲ ਤੇ ਗਏ ਆ ਪਰ ਚੱਸ ਬੜੀ ਆਈ ਹੈ। ਨਹੀਂ, ਅਸੀਂ ਕਦੀ ਵੀ ਨਹੀਂ ਰੁਲੇ। ਜਦੋਂ ਅਸੀਂ ਇਸ ਬੋਲੀ ਨੂੰ ਲੈ ਕੇ ਟੁਰੇ ਹਾਂ ਅਸੀਂ ਆਪਣੇ ਆਪ ਨੂੰ ਬੜਾ ਮਹਾਨ ਸਮਝਦੇ ਹਾਂ। ਅਸੀਂ ਸਮਝਦੇ ਹਾਂ ਸਾਡੇ ਕੋਲ ਜਿਹੜਾ ਖਜ਼ਾਨਾ ਹੋਰ ਕਿਸੇ ਕੋਲ ਹੈ ਹੀ ਨਹੀਂ। ਅੱਛਾ, ਫਿਰ ਜਿਹੜੇ ਅਗਲੇ ਮੈਂ ਜਦੋਂ ਚੜ੍ਹਦੇ ਪੰਜਾਬ 'ਚ ਗਿਆ, ਜਿੰਨੇ ਸਿੱਖ ਭਰਾ ਮਿਲੇ ਆ, ਯਕੀਨ ਕਰੋ ਉਹਨਾਂ ਦੇ ਜਿਹੜੇ ਚਿਹਰਿਆਂ 'ਤੇ ਰੋਸ਼ਨੀ ਆਉਂਦੀ ਸੀ, ਉਹਨਾਂ ਨੂੰ ਜਿਹੜੀ ਪਿਆਰ ਆਉਂਦੀ ਸੀ, ਉਹ ਜਿਹੜਾ ਜੱਫਾ ਪੈਂਦਾ ਸੀ, ਉਹ ਜਿਹੜੇ ਹੱਥ ਖੁੱਲ੍ਹਦੇ ਸੀ, ਉਹ ਅੱਜ ਵੀ ਚੱਸ ਮਹਿਸੂਸ ਕਰ ਰਹੇ। ਅੱਛਾ, ਉਹ ਫਿਰ ਕਦੀ ਇੱਦਾਂ ਹੋਣਾ ਕੋਈ ਲਫ਼ਜ਼ ਬੋਲਿਆ, ਉਸ ਇੱਕ ਵਾਰੀ ਬੱਚੇ ਮੁੰਡੇ ਜਵਾਨ ਸੀ, ਰੌਲਾ ਬੜਾ ਪੈ ਗਿਆ ਤੇ ਉਹ ਇੱਕ ਜਨਾਨੀ ਲੱਗ ਗਈ ਉਹਦੀ ਨੰਗੀ, ਮੈਂ ਕਿਹਾ ਉਹ ਲਾਲੀ ਇਹਦੇ ਬੁੱਲਾਂ ਦੀ ਐਸੀ ਤੈਸੀ ਫੁੱਲਾਂ ਦੀ, ਹਾਲਾ ਲਾਲਾ ਹੋ ਗਈ, ਹਾਲਾ ਲਾਲਾ। ਇੱਕ ਆਇਆ ਜੀ ਭਾਜੀ ਆ ਲਿਖ ਦਿਓ, ਯਾਰ ਇਹ ਲਫ਼ਜ਼ ਕਿਹੜਾ ਲਿਖਣ ਵਾਲਾ, ਐਵੇਂ ਕਹਿ ਦਿੱਤਾ। ਅੱਛਾ, ਉਹ ਲਿਖ ਦਿੱਤਾ। ਫਿਰ ਕਿਹਾ ਯਾਰ ਜਦੋਂ ਵੀ ਲਿਖਣਾ ਕਿਸੇ ਨੇ ਕਿਹਾ ਯਾਰ ਸੋਚ ਕੇ ਲਿਖਿਆ ਕਰੋ। ਅੱਛਾ, ਉਹਦੇ ਲਈ ਫਿਰ ਤੁਹਾਨੂੰ ਆਪਣੇ ਵਡਕਿਆਂ ਦੀਆਂ, ਉਹਦੇ ਲਈ ਤੁਹਾਨੂੰ ਵਾਰਿਸ ਸ਼ਾਹ ਪੜ੍ਹਨੀ ਪੈਂਦੀ ਹੈ, ਉਹਦੇ ਲਈ ਤੁਹਾਨੂੰ ਬਾਬਾ ਬੁੱਲੇ ਸ਼ਾਹ ਪੜ੍ਹਨਾ ਪੈਂਦਾ, ਉਹਦੇ ਲਈ ਤੁਹਾਨੂੰ ਸੁਲਤਾਨ ਬਾਹੂ ਪੜ੍ਹਨਾ ਪੈਂਦਾ, ਉਹਦੇ ਲਈ ਤੁਹਾਨੂੰ ਮਰੀਤਾ ਪ੍ਰੀਤਮ ਪੜ੍ਹਨੀ ਪੈਂਦੀ ਹੈ, ਉਹਦੇ ਵਾਸਤੇ ਤੁਹਾਨੂੰ ਜਿਹੜਾ ਹੈਗਾ ਡਾਕਟਰ ਰਸ਼ੀਦ ਅਨਵਰ ਪੜ੍ਹਨਾ ਪੈਂਦਾ, ਉਹਦੇ ਲਈ ਫਿਰ ਤੁਸੀਂ ਔਰ ਇਸ ਜਿਹੜਾ ਨਾ ਜੀ ਇਸ ਕਹਿੰਦੇ ਖੋਜ ਨੇ, ਇਸ ਪਰਚੋਲ ਨੇ ਫਿਰ ਜਨਾਬ ਮੈਨੂੰ ਐਮਏ ਪੰਜਾਬੀ ਵੀ ਕਰਵਾਤਾ। ਤੇ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਮੈਂ ਕਿਸੇ ਉਸਤਾਦ ਕੋ ਨਹੀਂ ਪੜ੍ਹਿਆ, ਮੇਰੇ ਉਸਤਾਦ ਉਹ ਗਵੰਤਰੀਏ, ਮੇਰੇ ਉਸਤਾਦ ਉਹ ਗਵਈਏ, ਮੇਰੇ ਉਸਤਾਦ ਉਹ ਛਿੰਝਾਂ ਦੇ ਵਿੱਚ ਜਾ ਕੇ ਤੇ ਉਹ ਮੇਲਿਆਂ 'ਚ ਉਹ ਜਿਹੜੀਆਂ ਵਾਰਾਂ ਸੁਣਾਉਣ ਵਾਲੇ, ਜਿਹੜੀਆਂ ਬੋਲੀਆਂ ਮਾਰਨ ਵਾਲੇ, ਉਹ ਜੇ। ਤੇ ਉਹਦੇ ਲਈ ਫਿਰ ਜਦੋਂ ਕਿਤਾਬਾਂ ਖੋਲੀਆਂ ਤੇ ਦੇਖਿਆ ਐਡਾ ਖਜ਼ਾਨਾ, ਇਹਨੂੰ ਤਾਂ ਅਜੇ ਛੇੜਿਆ ਹੀ ਨਹੀਂ। ਇਹਨੂੰ ਜਿਉਂ ਤੁਸੀਂ ਜਿੱਦਾਂ ਕਹਿੰਦੇ ਨਾ ਕਿ ਸੋਨੇ ਦੀ ਹੀਰੇ ਦੀ ਕਾਨ 'ਚ ਵੜ ਜਾਓ ਤੇ ਜਿਉਂ ਬੰਦਾ ਖੋਜਦਾ ਕਹਿੰਦਾ ਹੋਰ। ਸਾਡੀ ਪੰਜਾਬੀ ਬੜੀ ਵੱਡੀ ਜ਼ੁਬਾਨ ਤੇ ਉਹ ਪਿਆਰ ਕਰਨ ਵਾਲੇ, ਉਹ ਸਮਝਣ ਵਾਲੇ, ਉਹ ਫਿਰ ਕਦੀ ਜਾ ਕੇ ਬੋਲਿਆ। ਮੈਨੂੰ ਅਜੇ ਤੱਕ ਯਾਦ ਹੈ ਕਿ ਸਾਡਾ ਇੱਕ ਦੋਸਤ ਹੈ ਵਾਰਿਸ ਅਲੀ ਵਾਰਿਸ, ਬੜਾ ਖੂਬਸੂਰਤ ਕੰਪੇਅਰ ਵੀ ਆ ਤੇ ਬੜਾ ਸ਼ਾਇਰ ਆ, ਉਹਨਾਂ ਹਿੰਦੀ ਤੁਰੇ ਜਾਂਦੇ ਸੱਦ ਲਿਆ ਤੇ ਮੈਨੂੰ ਯਾਦ ਨਹੀਂ ਸੀ। ਉਹਨਾਂ ਕਿਹਾ ਭਾਈ ਤੇਰੇ ਉਹ ਗਜ਼ਲ ਸੀ ਉਹ ਜ਼ਰਾ ਸੁਣਾਉਣੀ, ਕਿਹੜੀ ਉਹ ਸਿਰ ਤੇ ਆਈਆਂ ਇਸ਼ਕ ਬੜਾਵਾਂ ਰਹਿਣ ਦੇ, ਉਹ ਜਨਾਬ ਸਿਰ ਤੇ ਆਈਆਂ ਇਸ਼ਕ ਬੜਾਵਾਂ ਰਹਿਣ ਦਿਓ ਹੁਣ ਹੋਰ ਸਜ਼ਾਵਾਂ ਰਹਿਣ ਦਿਓ। ਤੇ ਉੱਥੇ ਇੱਕ ਸ਼ੇਰ ਹੋਇਆ ਕਿ ਜਦੋਂ ਮੈਂ ਸਾਡੇ ਕਈ ਵੀ ਰਿਵਾਜ ਜਦੋਂ ਬੰਦਾ ਵਿਆਹ ਵਾਰੇ ਜਦੋਂ 2-4 ਬੱਚੇ ਹੋ ਜਾਂਦੇ ਕਹਿੰਦੇ ਲਓ ਜੀ ਹੁਣ ਵੱਖਰੇ ਹੋ ਜਾਓ, ਤੇ ਉੱਥੇ ਜਿਹੜਾ ਉਹ ਕਰਬ ਸੀਗਾ, ਜਿਹੜਾ ਦਰਦ ਸੀਗਾ, ਜਿਹੜਾ ਮੇਰੇ ਆਪਣੀ ਹੱਡ ਬੀਤੀ ਸੀ, ਉੱਥੇ ਮੈਂ ਇੱਕ ਸ਼ੇਰ ਉਸੇ ਗਜ਼ਲ ਦੇ ਵਿੱਚ ਕਿ ਇੱਥੇ ਮੇਰਾ ਬਚਪਨ ਸੁੱਤਾ ਹੋਇਆ ਹੈ,
ਇਸ ਬੂਹੇ ਤੇ ਮੇਰਾ ਨਾਵਾਂ ਰਹਿਣ ਦਿਓ ਹੁਣ ਹੋਰ ਸਜ਼ਾਵਾਂ ਰਹਿਣ ਦਿਓ। ਫਿਰ ਜਦੋਂ ਤੁਸੀਂ ਦੁਨੀਆ 'ਚ ਦੇਖਦੇ ਹੋ ਕਿ ਕੋਈ ਸੱਜਣ ਆ, ਬੇਲੀ ਆ, ਮਿੱਤਰ ਆ, ਭਰਾ ਆ, ਉਹ ਪੂਰਾ ਪਿਆਰ ਤੇ ਨਹੀਂ ਉਤਰਦਾ ਜਾਂ ਤੁਹਾਡੀ ਸੋਚ ਤੇ ਨਹੀਂ ਉਤਰਦਾ, ਤੇ ਹੁਣ ਤੇ ਫਿਰ ਸ਼ੇਰ ਕਿਹਾ ਵੀ ਜਿਸ ਗੁੱਡੀ ਤੇ ਉੱਡਣੇ ਦਾ ਇਤਬਾਰ ਨਹੀਂ, ਉਸ ਗੁੱਡੀ ਨੂੰ ਬਿਨਾਂ ਤਨਾਵਾਂ ਰਹਿਣ ਦਿਓ। ਫਾਇਦਾ ਉਸ ਨਸੀਹਤ ਦਾ ਕੀ ਫਾਇਦਾ? ਜਿਸ ਗੁੱਡੀ ਤੇ ਉੱਡਣੇ ਦਾ ਇਤਬਾਰ ਨਹੀਂ, ਉਸ ਗੁੱਡੀ ਨੂੰ ਬਿਨਾਂ ਤਨਾਵਾਂ ਰਹਿਣ ਦਿਓ। ਦੇਖ ਸਾਡੇ ਦੋਸਤ ਸ਼ਾਇਰ, ਉਹਨਾਂ ਦਾ ਇੱਕ ਮਿਸਰਾ ਵਿੱਚ ਪਰੋ ਦਿੱਤਾ ਵੀ ਅੱਗੇ ਕਿਹੜਾ ਅਸਮਾਨੋਂ ਫੁੱਲ ਕਿਰਦੇ ਨੇ, ਅੱਗੇ ਕਿਹੜਾ ਅਸਮਾਨੋਂ ਫੁੱਲ ਕਿਰਦੇ ਨੇ, ਜ਼ਹਿਰ ਨਾ ਘੋਲੋ ਵਿੱਚ ਫਜ਼ਾਵਾਂ ਰਹਿਣ ਦਿਓ। ਜਿਹੜਾ ਜ਼ਹਿਰ ਆ ਜਿਹੜਾ ਨਫ਼ਰਤਾਂ ਦਾ, ਆ ਜਿਹੜਾ ਮਾਰ ਕਟਾਈ ਦਾ, ਆ ਜਿਹੜਾ ਇੱਕ ਦੂਸਰੇ ਨੂੰ ਹੀਣਾ ਕਰਨ ਦਾ, ਸਾਡੇ ਵੱਡੇ ਤੇ ਇਹ ਕਹਿੰਦੇ ਆ ਜੇ ਕਿਸੇ ਡਿੱਗੇ ਨੂੰ ਤੁਸੀਂ ਚੁੱਕੋਗੇ ਤਾਂ ਤੁਸੀਂ ਆਪ ਉੱਚੇ ਹੋ ਜਾਓ। ਤੇ ਇਹ ਬੜੀ ਵੱਡੀ ਗੱਲ ਆ। ਬੜੇ ਤੁਸੀਂ ਦੇਖੋ ਸਾਡੇ ਪੰਜਾਬੀ ਖਾਨ ਜਿਹੜੇ ਆ, ਜਦੋਂ ਉਹਨਾਂ ਨੂੰ ਅਸੀਂ ਇੰਗਲਿਸ਼ ਖਾਣਾ ਦੇ ਨਾਲ ਮਿਲਾਨੇ ਆ, ਪ੍ਰਵਰਸ ਦੇ ਨਾਲ, ਤੇ ਉਹ 1000% ਪੂਰੇ ਉਤਰਦੇ। ਅੱਜ ਵੀ ਉਹ ਵੱਡਿਆਂ ਦੀਆਂ ਗੱਲਾਂ ਅੱਜ ਵੀ। ਅੱਛਾ ਅੱਜ ਕਿਸੇ ਨੂੰ ਪੁੱਛ ਲਓ, ਹਾਂ ਕੋਈ 40 ਸਾਲ ਨੂੰ ਘੁੱਗੀ ਸ਼ੋਰਾ ਕਦੀ ਖਾਧਾ? ਉਹਨੂੰ ਕੀ ਪਤਾ, ਉਹ ਕਹਿੰਦਾ ਜੀ ਡੱਬ ਤੇ ਖਤਮ ਹੋ ਗਈ। ਉਹ ਨਹੀਂ, ਉਹ ਭਾਈ ਉਹ ਜਿਹੜੀ ਲੱਸੀ ਮਾਂ ਨੇ ਕੁੱਜੇ 'ਚ ਰੱਖੀ ਹੁੰਦੀ ਸੀ, ਉਹ 'ਚ ਲੂਣ ਮਿਰਚਾਂ ਪਾ ਕੇ ਥੱਕੇ ਟੁੱਟੇ ਆਈਦਾ ਸੀਗਾ, ਖਾਲੇ ਖਾਲ ਕੇ, ਤੇ ਉਹ ਜਨਾਬ ਜਿਹੜਾ ਵਿੱਚ ਮਿਰਚਾਂ ਲੂਣ ਪਾ ਕੇ ਉਹ ਰੋਟੀ ਲਾ ਕੇ ਚੋਪੜੀ ਰੋਟੀ ਉਹ ਖਾਈ, ਉਹਨੂੰ ਅਸੀਂ ਘੁੱਗੂ ਸ਼ੋਰਾ ਕਹਿੰਦੇ ਸੀ ਜਾਂ ਘੁੱਗੀ ਸ਼ੋਰਾ ਕਹਿੰਦੇ ਸੀ। ਉਹ ਮੁੱਕ ਗਏ। ਲੇਕਿਨ ਤੁਸੀਂ ਜਦੋਂ ਇਹ ਜਿਹੜੀ ਗੱਲ ਕੀਤੀ ਆ ਕਿ ਜੀ ਸ਼ਾਇਰ ਹੋਣ ਲਈ ਕੋਈ ਲਿਸਾ ਹੋਣਾ, ਜਾਂ ਉਹ ਕੀ ਕਹਿੰਦੇ ਹੁੰਦੇ ਕੋਈ ਸਿਗਰਟ ਪੀਂਦਾ, ਜਾਂ ਕੋਈ ਚਾਹ ਦਾ ਬਹੁਤਾ ਸ਼ੌਕੀਨ ਹੋ, ਸਮਝ ਗਿਆ, ਇਹ ਸ਼ੈ ਨਹੀਂ ਹੋਣੀ, ਇਹ ਜ਼ਰੂਰੀ ਨਹੀਂ ਹੈ। ਇਹ ਨਹੀਂ, ਇਹ ਤੁਹਾਡੇ ਅੰਦਰ ਦੀ ਆਵਾਜ਼ ਜੋ ਤੁਸੀਂ ਦੇਖਦੇ ਹੋ। ਜਿੱਦਾਂ ਮੈਂ ਅੱਗੇ ਗੱਲ ਕੀਤੀ ਕਿ ਜਦੋਂ ਮੈਂ ਕਿਸੇ ਗੱਭਰੂ ਨੂੰ ਦੇਖਦਾ ਤੇ ਮੈਂ ਕਹਿੰਦਾ ਸਲਾਮ ਉਸ ਮਾਂ ਨੂੰ ਜਿਹਨੇ ਇਹਨੂੰ ਜਣਿਆ, ਸਲਾਮ ਉਸ ਪਿਓ ਨੂੰ ਜਿਹਨੇ ਇਹਦੇ ਜਿਸਮ ਵਾਸਤੇ ਘਿਓ ਦਿੱਤਾ, ਮੱਖਣ ਦਿੱਤਾ, ਪਨੀਰ ਦਿੱਤਾ, ਉਹ ਲੱਸੀ ਦਿੱਤੀ, ਦੁੱਧ ਦਿੱਤਾ, ਮੱਝਾਂ ਬੂਰੀਆਂ ਲੋਕੀ ਦੇ ਦਿੰਦੇ। ਅੱਜ ਵੀ ਕਬੱਡੀ ਦੇ ਕੁਸ਼ਤੀਆਂ ਦੇ ਮੈਚਾਂ ਦੇ ਵਿੱਚ ਉਹ ਜਨਾਬ ਕਹਿੰਦੇ ਜਿਹੜਾ ਮੈਨ ਆਫ ਦੀ ਮੈਚ ਆ ਉਹਨੂੰ ਟਰੈਕਟਰ ਦੇ ਦਾਂਗੇ, ਉਹਨੂੰ ਮੱਝ ਦੇ ਦਾਂਗੇ, ਜਾ ਪੁੱਤਰਾ, ਔਰ ਲਵੇਰੀ ਦੇ ਦੇਣੀ ਕਈਆਂ। ਇਹ ਸ਼ਾਵਾਂ ਜਿਹੜੀਆਂ ਲੇਕਿਨ ਜਦੋਂ ਤੁਸੀਂ ਕਲਚਰ ਜਿਹੜਾ ਹੈਗਾ ਇਹ ਲਿਖਣ ਪੜ੍ਹਨ ਵਾਲੀ ਗੱਲ, ਉਸ ਵੇਲੇ ਫਿਰ ਹੈਗਾ ਕਿ ਢੇਰ ਸਾਰਾ ਜ਼ਖੀਰਾ, ਢੇਰ ਸਾਰੀਆਂ ਜਿਹੜੀਆਂ ਨਾ ਜੱਗ ਬੀਤੀਆਂ ਤੇ ਹੱਡ ਬੀਤੀਆਂ ਉਹ ਜਦੋਂ ਸਾਹਮਣੇ ਆਉਂਦੀਆਂ ਤੇ ਫਿਰ ਉਹ ਵਡਕਿਆਂ ਦੀਆਂ ਬੋਲੀਆਂ ਦਿਮਾਗ 'ਚ ਲਿਆ ਕੇ ਲਿਖੀਦਾ ਤੇ ਰੱਬ ਭਾਗ ਲਾ ਦਿੰਦਾ। ਉਹ ਜਦੋਂ ਕਹਿੰਦੇ ਆ ਨਾ ਜੀ ਕਿ ਮੈਂ ਇਹਨੂੰ ਜਨਾਬ ਅਕਲ ਦੇ ਖਰਲ ਵਿੱਚ ਕੀ ਕਹਿੰਦੇ ਸ਼ੌਕ ਦੀ ਵੱਟੀ ਨਾਲ ਮਾਂਜਿਆ ਤੇ ਰੂਹ ਦੀ ਡੰਗਿਆਈ ਤੋਂ ਟਟੋਲਿਆ, ਫਿਰ ਮੈਂ ਤਾਰੀਖ ਦੇ ਵਰਕਿਆਂ ਨੂੰ ਫਰੋਲਿਆ। ਇਹ ਸ਼ੈਵਾਂ ਆਪਣੇ ਆਪ ਹੀ ਜਦੋਂ ਤੁਸੀਂ ਆਪਣੀ ਬੋਲੀ ਜਿਹੜੀ ਹੈ ਨਾ ਮਾਂ ਬੋਲੀ ਉਹਦੇ ਨਾਲ ਪਿਆਰ ਕਰੋਗੇ, ਵੱਡਿਆਂ ਦੀਆਂ ਗੱਲਾਂ ਬਹਿ ਕੇ ਸੁਣੋਗੇ ਤੇ ਫਿਰ ਜਨਾਬ ਤੁਹਾਡੀ ਲਿਖਤ ਸੋਹਣੀ ਹੋ ਜਾਏਗੀ, ਤੁਹਾਡੀ ਨਜ਼ਮ ਪੁਖਤਾ ਹੋ ਜਾਏਗੀ, ਤੁਹਾਡੀ ਜਨਾਬ ਜਿਹੜਾ ਹੈ ਨਾ ਗੱਲ ਦੇ ਵਿੱਚ ਵਜ਼ਨ ਆ ਜਾਏਗਾ। ਤੇ ਜੇ ਉਹ ਕੋਈ ਸ਼ਾਇਰ ਦੇਖੇਗਾ ਤਾਂ ਉਹਨੂੰ ਸ਼ਾਇਰੀ ਕਹਿ ਦੇਗਾ, ਜੇ ਉਹਨੂੰ ਕੋਈ ਅਫਸਾਨਾ ਨਗਾਰ ਦੇਖੇਗਾ, ਕਹਾਣੀਕਾਰ ਦੇਖੇਗਾ, ਹਾਂਜੀ ਕੋਈ ਕਵੀ ਦੇਖੇਗਾ ਤੇ ਉਹ ਜਨਾਬ ਉਹਨੂੰ ਉਸ ਹਿਸਾਬ ਨਾਲ ਸਲਾਹ ਦੇਗਾ। ਗੱਲ ਤੇ ਉਹੀ ਹੈ ਜਿਹੜੀ ਜੱਗ ਨੂੰ ਸੋਹਣੀ ਲੱਗੇ, ਅਸਰ ਕਰ ਜਾਵੇ। ਇਹੋ ਹੀ ਸਾਡਾ ਮਕਸਦ ਹੁੰਦਾ ਹੈ ਲਿਖਤ ਦੇ ਵਿੱਚ, ਨਸਰ ਦੇ ਵਿੱਚ, ਨਜ਼ਮ ਦੇ ਵਿੱਚ, ਗਜ਼ਲ ਦੇ ਵਿੱਚ, ਗੀਤ ਦੇ ਵਿੱਚ, ਢੋਲ ਟੱਪਾ ਮਾਇਆ, ਉਹ ਬੋਲੀ ਜੁਗਨੀਆਂ, ਇਹ ਸਭ ਦੀ ਜਿਹੜੀ ਵਿਚਲੀ ਗੱਲ ਹੈ, ਮੁੱਢਲੀ ਗੱਲ ਹੈ, ਜਿਹੜਾ ਥੀਮ ਜਿਹਨੂੰ ਕਹਿ ਲਓ, ਉਹ ਇਹ ਆ ਕਿ ਸਾਡਾ ਜਿਹੜਾ ਅਮਨ, ਪਿਆਰ, ਮੁਹੱਬਤ, ਏਕਤਾ ਦਾ ਜਿਹੜਾ ਹੈ ਨਾ ਮੈਸੇਜ, ਉਹ ਸੱਦਾ ਏਕਤਾ ਦਾ ਜਿਹੜਾ ਹੈ ਉਹਦੇ ਨਾਲ ਜਦੋਂ ਦੇ ਦਾਂਗੇ ਤੇ ਫਿਰ ਉਹ ਮੇਰਾ ਹੀ ਸ਼ੇਰ ਆ ਕਿ ਉਦੋਂ ਮਾਰ ਬਣਾ ਲੈਂਦਾ ਹੈ ਦਰਿਆਵਾਂ ਵਿੱਚ ਰਸਤਾ ਵੀ, ਉਹਨਾਂ ਨੇ ਕੀ ਜਿੱਤਣਾ ਜਿਹੜੇ ਅੰਦਰੋਂ ਹੀ ਹਾਰੇ ਹੁੰਦੇ ਨੇ। ਉਦਮ ਚਾਹੀਦਾ, ਆਰ ਚਾਹੀਦਾ, ਦਰਿਆਵਾਂ ਚੋਂ ਰਸਤੇ ਨਿਕਲ ਆਉਂਦੇ ਆ। ਤੇ ਅਸੀਂ ਤੇ ਵੈਸੇ ਵੀ ਦਰਿਆਵਾਂ ਦੇ ਰੁੱਖ ਮੋੜਨ ਵਾਲੇ, ਅਸੀਂ ਤੇ ਵੈਸੇ ਹੀ ਹਵਾਵਾਂ ਦੇ ਜਿਹੜਾ ਹੈਗਾ ਦੂਸਰੇ ਪਾਸੇ ਚੱਲਣ ਵਾਲੇ ਆ। ਇਹ ਸਾਡੇ ਵੱਡਿਆਂ ਦੀਆਂ ਰੀਤਾਂ, ਇਹ ਸਾਡੇ ਪੰਜਾਬ ਦੀਆਂ ਰੀਤਾਂ, ਇਹ ਸਾਡੇ ਪੰਜਾਬ ਦੀਆਂ ਰਸਮਾਂ, ਇਹਨਾਂ ਨੂੰ ਲੈ ਕੇ ਟੁਰੇ ਆ ਤੇ ਅੱਖਰ ਤੇ ਰੱਬ ਨੇ ਦਿੱਤੇ, ਉਹਨਾਂ ਨੂੰ ਜੋੜ ਲਈਦਾ। ਮਹਾਨ ਹੈ ਜੀ ਹੈ ਕੋਈ ਨਹੀਂ, ਮਹਾਨ ਲੋਕ ਗੁਜ਼ਰ ਗਏ, ਉਹਨਾਂ ਨੂੰ ਪੜ੍ਹੋ, ਉਹਨਾਂ ਦੀਆਂ ਗੱਲਾਂ ਸੁਣੋ, ਉਹਨਾਂ ਦੇ ਨਾਲ ਜੁੜੋ ਤੇ ਅੱਲਾਹ ਪਾਕ ਜਿਹੜਾ ਨਾ ਸੋਹਣਾ ਰੱਬ ਆਪੇ ਕਰਮ ਕਰਦੇ ਆ,
ਉਹ ਮੇਰੇ ਉਸਤਾਦ ਮੁਹਤਰਮ ਗੁਲਾਮ ਰਸੂਲ ਸ਼ੌਕ ਦਾ ਸ਼ੇਰ ਹੈ, ਉੱਥੇ ਮੈਂ ਜਿਹੜਾ ਹੈ ਨਾ ਉਹ ਕਦੀ ਵੀ ਨਹੀਂ ਭੁੱਲਦਾ ਵੀ ਜੇ ਉਹ ਸਾਂਭਣ ਛੱਟਣ ਵੇਲੇ ਮੇਰੇ ਭਾਗ ਸਵਾਰੇ, ਜੇ ਉਹ ਸਾਂਭਣ ਛੱਟਣ ਵੇਲੇ ਮੇਰੇ ਭਾਗ ਸਵਾਰੇ, ਸ਼ਾਇਦ ਇਹ ਪੁਕਾਟ ਨਕਾਰੀ ਕਣਕ ਦੇ ਮੁੱਲ ਵਿਕ ਜਾਵੇ, ਕਣਕ ਦੇ ਮੁੱਲ ਵਿਕ ਜਾਵੇ। ਤੇ ਇਹ ਸਰ ਜਿਹੜੇ ਹੈਗੀਆਂ ਗੱਲਾਂ ਬਾਤਾਂ ਮੈਂ ਸਮਝਦਾ ਕਿ ਜਦੋਂ ਅੱਗਿਓਂ ਕਵਾਲ ਚੰਗਾ ਹੋਵੇ ਨਾ ਤੇ ਜੇ ਸੁਣਵਈਏ ਚੰਗੇ ਨਾ ਹੋਣ ਤੇ ਉਹਦੀ ਕਵਾਲੀ ਠੋਸ ਹੋ ਜਾਂਦੀ। ਜੇ ਸੁਣਨ ਵਾਲੇ ਚੰਗੇ ਹੋਣ ਤੇ ਫਿਰ ਆਪੇ ਜਿਹੜਾ ਹੈ ਨਾ ਜੀ ਲਫ਼ਜ਼ ਨਿਕਲਦੇ ਰਹਿੰਦੇ। ਕਿੰਨਾ ਅਰਸਾ ਹੋ ਗਿਆ ਤੁਹਾਨੂੰ ਇਹ ਕੰਪੇਅਰਿੰਗ ਕਰਦੇ ਤੇ ਫੀਲਡ ਦੇ ਵਿੱਚ ਕੰਮ ਕਰਦੇ? ਜੀ ਗ੍ਰੈਜੂਏਸ਼ਨ 1984 ਚ ਕੀਤੀ ਸੀ। ਅੱਛਾ ਜੀ, ਵਾਹ। ਤੇ ਪਹਿਲੀ ਜਿਹੜੀ ਮੈਂ ਨਾ ਜੀ ਪੰਜਾਬੀ ਟਾਕਰਾ ਜੀ ਜੀਣਾ ਸੋਹਣਿਆ ਦਾ, ਹਾਂ, ਉਹ 1985-86 ਦੇ ਵਿੱਚ 36 ਸਾਲ ਹੋ ਗਏ ਤੁਹਾਨੂੰ, ਸਮਝ ਲਓ ਤੁਸੀਂ। ਤੇ ਉੱਥੇ ਇੱਕ ਮੂੰਹੋਂ ਲਫ਼ਜ਼ ਨਿਕਲ ਗਿਆ, ਉਹ ਜੀ ਘੁੰਡੀ ਦਾ ਜਿਹੜਾ ਸੀ ਨਾ ਜੀ ਆਪਣਾ ਅਨੁਮਾਨ, ਉਹ ਸੀਗਾ ਜੀਣਾ ਸੋਹਣਿਆਂ ਦਾ। ਤੇ ਜੱਜ ਅੱਗੇ ਐਡਾ ਕੋਝਾ ਬੈਠਾ ਸੀ, ਮੇਰੇ ਕੋਲ ਨਿਕਲਿਆ ਜਨਾਬ ਜੇ ਜੀਣਾ ਸੋਹਣਿਆਂ ਦਾ ਹੁੰਦਾ ਐਡਾ ਕੋਝਾ ਸਾਡਾ ਜੱਜ ਕਿਉਂ ਬੈਠਾ ਹੁੰਦਾ ਹੈ, ਇੱਥੇ ਕੋਈ ਸੋਹਣੀ ਮਟਿਆਰ ਅਲਰ ਬੈਠੀ ਹੁੰਦੀ। ਤੇ ਜੱਜ ਨੇ ਫਿਰ ਫਸਟ ਕਰ ਦਿੱਤਾ ਸੀ। ਹਾਂਜੀ, ਤੇ ਗੱਲ ਇਹ ਆ ਨਾ ਜੀਣਾ ਸੋਹਣਿਆਂ ਦਾ ਤੇ ਨਾ ਜੀਣਾ ਕੋਝਿਆਂ ਦਾ, ਜੀਣਾ ਅਣਖਾਂ ਵਾਲਿਆਂ ਦਾ। ਜੀਣਾ ਜਿਹੜਾ ਹੈਗਾ ਉਹ ਸੱਜਣਾ ਬੇਲੀਆਂ ਤੇ ਮਿੱਤਰਾਂ ਵਾਲਿਆਂ ਦਾ, ਤੇ ਜੀਣਾ ਉਹਨਾਂ ਦਾ ਜਿਨ੍ਹਾਂ ਨੇ ਕੋਈ ਗੱਲ ਕੀਤੀ, ਗੱਲ ਪਾਲੀ ਤੇ ਗੱਲ ਰੱਖੀ, ਆਪਣੇ ਵੱਡਿਆਂ ਦੀ ਗੱਲ ਨੂੰ ਲੈ ਕੇ ਤੁਰੇ ਰਹੋ, ਇਸ ਪੰਜਾਬੀ ਦਾ ਮਾਣ ਵਧਾਉਂਦੇ ਰਹੋ, ਤੇ ਫਿਰ ਤੁਹਾਡਾ ਜੀਣਾ ਸੋਹਣਾ ਹੋ ਜਾਊਗਾ। ਤੇ ਨਹੀਂ ਤੇ ਫਿਰ ਸਾਰਾ ਹੀ ਕੋਝ ਹੈ। ਬਸ ਇਹ ਹੋਈ। ਅੱਗੇ ਕੀ ਪਲਾਨ ਹੈਗੇ ਨੇ, ਕੀ ਕਰਨ ਦਾ ਸੋਚਿਆ ਹੈਗਾ ਜੀ? ਹੁਣ ਜਿਹੜਾ ਜੀ ਕੁਛ ਕੋਵਿਡ ਦੀ ਵਜ੍ਹਾ ਤੋਂ ਕਿਉਂਕਿ ਮੈਂ ਪੜ੍ਹਾਉਣ ਨਾਲ ਜੁੜਿਆ ਹੋਇਆ, ਠੀਕ, ਕੋਵਿਡ ਦੀ ਵਜ੍ਹਾ ਤੋਂ ਥੋੜੀ ਜਿਹੀ ਰੈਸਟ ਹੋਈ ਹੈ। ਪਹਿਲਾਂ ਅਨਰੈਸਟ ਸੀ, ਹੁਣ ਰੈਸਟ ਹੋ ਗਈ ਹੈ। ਬਲਕਿ ਮੈਂ ਸਗੋਂ ਇਹ ਕਹਿਣਾ ਹੁੰਦਾ ਵੀ ਇਸ ਕੋਵਿਡ ਨੇ ਜਿਹੜਾ ਨਾ ਇਸ ਧਰਤੀ ਦੀ ਮੁਰੰਮਤ ਕਰ ਦਿੱਤੀ ਹੈ। ਲੋਕੀ ਕਹਿੰਦੇ ਜੀ ਕੋਵਿਡ ਦੇ ਨਾਲ ਜਿਹੜਾ ਨਾ ਉਹ ਬਾਸ਼ਨਾ ਨਹੀਂ ਆਉਂਦੀ, ਕੋਵਿਡ ਦੇ ਨਾਲ ਜਿਹੜਾ ਹੈਗਾ ਤੁਹਾਡੀ ਜਿਹੜਾ ਸਮੈਲ ਦੀ ਹਿੱਸ ਖਤਮ ਹੋ ਜਾਂਦੀ। ਮੇਰੀ ਵੱਧ ਗਈ, ਕਿਉਂ ਜੇ ਸ਼ੋਰ ਘਟ ਗਿਆ, ਧੂਆਂ ਘਟ ਗਿਆ, ਉਹ ਪੂੰ ਪੂੰ, ਉਹ ਟੀ ਟੀ, ਉਹ ਟਾਂ ਖਤਮ ਹੋ ਗਈ। ਬਲਕਿ ਪਿਛਲੇ 1 ਸਾਲ ਤੋਂ ਲੈ ਕੇ ਹੁਣ ਜੇ ਰਿਸਰਚ ਅਸੀਂ ਕਹਿੰਦੇ ਪਰਖ ਪਰਚੋਲ ਨਾਲ ਵੀ ਚੁੱਕੇ ਜੁੜੇ ਆ ਤੇ ਜਨਾਬ ਪਰਿੰਦਿਆਂ ਦੀ ਤਾਦਾਦ ਵੱਧ ਗਈ। ਬਿਲਕੁਲ। ਤੇ ਉਹ ਜਿਹੜਾ ਨਹੀਂ ਜਲ ਮੁਰਗੀ, ਜਲ ਕੁੱਕੜ ਅਸੀਂ ਉਹਨੂੰ ਕਹਿੰਦੇ ਸੀ, ਉਹ ਕਿਤੇ ਬਚਪਨ ਦੇਖਿਆ ਸੀ ਮੈਂ ਪਿਛਲੇ ਦਿਨਾਂ ਮੈਂ ਸ਼ਾਮ ਨੂੰ ਨਾ ਜੀ ਜ਼ਰਾਇਤੀ ਕਾਲਜ, ਬਲਕਿ ਜ਼ਰਾ ਯੂਨੀਵਰਸਿਟੀ ਅਸੀਂ ਉਹਨੂੰ ਕਹਿੰਦੇ, ਉੱਥੇ ਸੈਰ ਸੁਰ ਕਰਦੇ ਤੋਂ ਕਿੰਨੇ ਬੜੇ ਨਾ ਉਹਨੇ ਬੱਚੇ ਦਿੱਤੇ ਸੀ। ਅੱਛਾ। ਤੇ ਅਸੀਂ ਭਾਈ ਪਿਛਲੀ ਪੈਰੀ ਮੁੜ ਗਏ, ਇਹਨਾਂ ਨੂੰ ਜਿਹੜਾ ਨਾ ਕੋਈ ਮਸਲਾ ਨਾ ਬਣੇ। ਇਸ ਤੋਂ ਹੁਣ ਇਹ ਪਲਾਨ ਹੈ ਕਿ ਕੋਈ ਦੋਸਤ ਵੀ ਸੱਜਣ ਵੀ ਕਹਿੰਦੇ ਆ, ਬੱਚੇ ਵੀ ਵੱਡੇ ਹੋ ਗਏ, ਯੂਨੀਵਰਸਿਟੀ 'ਚ ਪੜ੍ਹਨ ਡਏ ਮਾਸ਼ਾਅੱਲਾ, ਉਹ ਕਹਿੰਦੇ ਪਾਪਾ ਜੀ ਤੁਹਾਡੀ ਕੋਈ ਕਿਤਾਬ ਹੀ ਆ ਜਾਵੇ। ਅੱਛਾ। ਉਹ ਸ਼ਾਇਦ ਦੋਸਤਾਂ ਕੋਲ ਵੀ ਜਾਈਦਾ ਤੇ ਉਹਨਾਂ ਦੀ ਜਿਹੜੀ ਹੈ ਨਾ ਉਹ ਹਲਾਸ਼ੇਰੀ ਦੀ ਸ਼ਾਬਾਸ਼ ਆ। ਤੇ ਮੈਂ ਇੱਕ ਪੰਜਾਬੀ ਦੀ ਗਜ਼ਲਾਂ ਨਜ਼ਮਾਂ ਦੀ ਕਿਤਾਬ ਉਹ ਤਰਤੀਬ ਦੇ ਰਿਹਾ, ਉਰਦੂ ਵੀ, ਕਿਉਂਕਿ ਪਾਕਿਸਤਾਨੀ ਹੋਣ ਨਾਲ ਸਾਡੀ ਮਾਦਰੀ ਜ਼ਬਾਨ ਆ, ਸੌਰੀ ਕੌਮੀ ਜ਼ਬਾਨ ਆ, ਤੇ ਮਾਦਰੀ ਤੇ ਸਾਡੀ ਪੰਜਾਬੀ ਆ। ਤੇ ਉਹ ਜਨਾਬ ਉਰਦੂ ਦੇ ਵਿੱਚ ਵੀ ਜਿਹੜਾ ਨਾ ਜੀ ਕਾਫੀ ਸਾਰਾ ਜਿਹੜਾ ਕੋਈ ਸਟੂਡੈਂਟ ਲਾਈਫ ਤੋਂ ਲੈ ਕੇ ਤੇ ਹੁਣ ਤੱਕ ਜਿਹੜਾ ਕੰਮ ਆ ਉਹਨੂੰ ਵੀ ਮੈਂ ਕੰਪਾਈਲ ਕਰ ਰਿਹਾ। ਤੇ ਫਿਰ ਪੰਗੇ ਪਸੋੜੀਆਂ ਤੇ ਜਿਹੜੇ ਟਾਕਰੇ ਇਹਨਾਂ ਤੇ ਇਸਲਾਮੀ ਮਜ਼ਾਕਰੇ ਉਹਨਾਂ ਤੇ ਕੰਮ ਕੀਤਾ, ਕਿਉਂਕਿ ਪੰਜਾਬੀ 'ਚ ਬਹੁਤਾ ਕੰਮ ਕੀਤਾ। ਮੇਰਾ ਦਿਲ ਆ ਵੀ ਪਹਿਲੋਂ ਜਿਹੜਾ ਹੈ ਨਾ ਜੀ ਉਹ ਪੰਜਾਬੀ ਪਰਾਗਾ ਹੀ ਲੈ ਕੇ ਆਈਏ, ਤੇ ਉਹਦੇ 'ਚੋਂ ਮੈਂ ਤੁਹਾਨੂੰ ਕੁਛ ਜੇ ਮੌਕਾ ਕਦੀ ਮਿਲਿਆ ਤੇ ਉਹ ਜਿਹੜੇ ਹੈ ਨਾ ਜੀ ਜਿਹੜੇ ਆਪਣੇ ਹੈਗੇ ਸੀ ਟਾਕਰੇ, ਉਹਨਾਂ ਦਾ ਜਿਹੜਾ ਮੁੱਖ ਆ ਤੇ ਉਹਨਾਂ ਦਾ ਜਿਹੜਾ ਕੁਛ ਤੁਹਾਨੂੰ ਮੈਂ ਜ਼ਰੂਰ ਸੁਣਾਵਾਂਗਾ। ਬਿਲਕੁਲ, ਅਸੀਂ ਜ਼ਰੂਰ ਸੁਣਾਂਗੇ, ਤੁਹਾਡੇ ਮੌਕਾ ਮਿਲੇਗਾ ਤਾਂ ਮੈਨੂੰ ਕੋਈ ਕਾਗਜ਼ ਪੱਤਰ ਸਾਹਮਣੇ ਰੱਖ ਕੇ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਬਈ ਅਸੀਂ ਆਪਣੇ ਵੱਡਿਆਂ ਕੋਲੋਂ ਤੇ ਅਸੀਂ ਵੱਡਿਆਂ ਨੂੰ ਸੁਣ ਕੇ ਮੈਂ ਬਲਕਿ ਅਕਸਰ ਇੱਕ ਮੇਰਾ ਡਾਇਲੌਗ ਆ ਕਿ ਮੈਂ ਬੀ ਅ ਗੁੱਡ ਲਿਸਨਰ। ਤੁਸੀਂ ਜਨਾਬ ਹੱਥ ਬੰਨ੍ਹ ਕੇ ਵੱਡਿਆਂ ਦੀ ਗੱਲ ਨੂੰ ਸੁਣੋ, ਪੱਲੇ ਬੰਨ੍ਹ ਲਓ ਤੇ ਭਾਗ ਲੱਗ ਜਾਂਦੇ ਆ। ਤੇ ਉਹ ਜਨਾਬ ਮੈਂ ਤੁਹਾਨੂੰ ਜ਼ਰੂਰ ਸੁਣਾਵਾਂਗਾ। ਬਿਲਕੁਲ ਬਿਲਕੁਲ, ਅਸੀਂ ਤੁਹਾਡੇ ਕੋਲ ਸੁਣ ਕੇ ਜਾਵਾਂਗੇ। ਕੱਟ ਕਰ ਲਓ। ਅੱਛਾ ਹਾਂ, ਇੱਕ ਜੀ ਉਹ ਕਰ ਲਓ ਸਵਾਲ। ਹਾਂਜੀ, ਪੌਜ਼ ਇੰਨਾ ਕੁ ਬਹੁਤ ਹੈ। ਠੀਕ।
ਕੀ ਪੈਗਾਮ ਦੋਗੇ ਇਸ ਪ੍ਰੋਗਰਾਮ ਦੇ ਜ਼ਰੀਏ ਜਿਹੜੀ ਸਾਡੇ ਨੌਜਵਾਨ ਹੈਗੇ ਨੇ, ਸਾਡੇ ਜਿਹੜੇ ਅੱਜ ਕੱਲ੍ਹ ਦੀ ਨਵੀਂ ਨਸਲ ਹੈਗੀ, ਯੂਥ ਹੈਗੀ ਹੈ, 64% ਯੂਥ ਹੈ ਪਾਕਿਸਤਾਨ ਦੀ, ਕੀ ਪੈਗਾਮ ਦੋਗੇ? ਮੇਰਾ ਖਿਆਲ ਹੈ ਦੁਨੀਆ ਦੀ ਜਿਹੜੀ ਅਗਰ ਤਨਾਸਬ ਦੇਖਿਆ ਜਾਵੇ, ਪਰਸੈਂਟੇਜ ਦੇਖੀ ਜਾਏ ਤਾਂ ਪਾਕਿਸਤਾਨ ਜਿਹੜਾ ਕੋਈ ਦੂਸਰੇ ਤੀਸਰੇ ਨੰਬਰ ਤੇ ਹੋਊਗਾ ਯੂਥ ਦੇ ਵੱਲ। ਤੇ ਕੌਮਾਂ ਜਿਹੜੀਆਂ ਨਾ ਚੰਗੇ ਲੋਕਾਂ ਨਾਲ ਪਛਾਣੀਆਂ ਜਾਂਦੀਆਂ, ਬੁਰਿਆਂ ਨਾਲ ਨਹੀਂ। ਬਿਲਕੁਲ ਨੌਜਵਾਨਾਂ ਨੂੰ ਚਾਹੀਦਾ ਕਿ ਕਿਤੋਂ ਆਪਣੀ ਮਾਂ ਬੋਲੀ ਨਾਲ ਜੁੜਨ, ਉਹ ਆਪਣੀਆਂ ਰੀਤਾਂ ਰਸਮਾਂ ਜਿਹੜੀਆਂ ਹੈਗੀਆਂ ਉਹਨਾਂ ਨਾਲ ਹੌਲੀ ਹੌਲੀ ਵੱਡਿਆਂ ਦੇ ਕੋਲ ਵਿਆਹ ਕਰਨ। ਇਹ ਜਿਹੜਾ ਨੁਕਰਾਂ 'ਚ ਬਹਿ ਕੇ ਤੇ ਜਿਹੜਾ ਮੋਬਾਈਲ ਸਾਨੂੰ ਲੈ ਕੇ ਬਹਿ ਗਿਆ, ਸਿਆਪਾ ਹੀ ਪਾਤਾ ਇਹਨੇ ਸਾਡਾ ਧਰੋ ਹੀ ਕਰ ਦਿੱਤਾ। ਇਹਨੂੰ ਥੋੜਾ ਘਟਾ ਕੇ ਵੱਡਿਆਂ ਕੋ ਸੁਣਨ, ਉਹਨਾਂ ਨਾਲ ਬੈਠਣ, ਉਹਨਾਂ ਨਾਲ ਘੁਲਣ, ਉਹਨਾਂ ਨਾਲ ਮਿਲਣ, ਉਹ ਹੀਰ ਵਾਰਿਸ ਸ਼ਾਹ ਦੀਆਂ ਗੱਲਾਂ ਸੁਣਨ, ਉਹ ਜਨਾਬ ਸੋਹਣੀ ਮਹੀਵਾਲ ਦੀਆਂ ਗੱਲਾਂ ਸੁਣਨ, ਕਿੱਸੇ ਸੁਣਨ। ਫਿਲਮਾਂ ਬਣੀਆਂ ਉਹਦੀ ਕੋਈ ਐਸੀ ਗੱਲ ਨਹੀਂ ਹੈਗੀ ਵੀ ਇਹਦੇ ਤੇ ਵਰਕ ਨਹੀਂ ਹੋਇਆ। ਬੜਾ ਵੱਡਿਆਂ ਨੇ ਵਰਕ ਕੀਤਾ, ਬੜਾ ਸਾਡੇ ਜਿਹੜੇ ਹੈਗੇ ਆ ਉਹ ਬਾਹਰ ਵੀ ਬੈਠੇ ਆ ਤੇ ਉਹਨਾਂ ਕੰਮ ਕੀਤਾ। ਉਹਨਾਂ ਥੋੜਾ ਜਿੰਨਾ ਜੁੜਨ, ਉਹ ਪੜ੍ਹਨ, ਦੇਖਣ ਕਿ ਇਹਦੇ 'ਚ ਕਿੰਨੀ। ਮੈਂ ਕਹਿੰਦਾ ਹੁੰਦਾ ਵੀ ਘੋਲ ਦੇ ਵਿੱਚ ਲੋਕੀ ਕਹਿੰਦੇ ਜੀ ਬੜਾ ਖਰਚਾ ਹੁੰਦਾ, ਖਾਣ ਪੀਣ ਦਾ ਖਰਚਾ ਹੁੰਦਾ ਨਾ, ਉਹ ਤਾਂ ਮਜ਼ਹਬ ਵੀ ਕਹਿੰਦਾ ਵੀ ਜੋ ਖਾ ਲਿਆ ਪੀ ਲਿਆ ਉਹਦਾ ਤਾਂ ਹਿਸਾਬ ਹੀ ਨਹੀਂ ਹੋਣਾ। ਤੇ ਉਹ ਕੀ ਆ, ਥੋੜਾ ਜਿੰਨਾ ਟਾਈਮ ਕੱਢਣ, ਬਿਮਾਰੀਆਂ ਘਟ ਜਾਣਗੀਆਂ, ਹਸਪਤਾਲ ਜਿਹੜੇ ਸੁੰਗੜ ਜਾਣਗੇ ਤੇ ਖੇਡਾਂ ਦੇ ਗਰਾਊਂਡਾਂ ਜਿਹੜੀਆਂ ਭਰ ਜਾਣਗੀਆਂ। ਮੈਂ ਸਮਝਦਾ ਕਿ ਇਹ ਸਾਡੇ ਦੀਨ ਇਸਲਾਮ ਦਾ ਸਭ ਤੋਂ ਵੱਡਾ ਅਸੂਲ ਹੈ, ਜੇ ਜਾਨ ਆ ਤੇ ਜਹਾਨ। ਇਹ ਲਾਕਡਾਊਨ ਦਾ ਫਲਸਫਾ ਵੀ ਇਹੋ ਹੀ ਜੇ ਕਿ ਜਾਨ ਆ, ਪਹਿਲੋਂ ਜ਼ਿੰਦਗੀ ਬਚਾ ਲਓ, ਬਾਕੀ ਮਾਮਲੇ ਬਾਅਦ 'ਚ ਹੋ ਜਾਣਗੇ। ਇਸ ਤੋਂ ਮੈਂ ਨੌਜਵਾਨਾਂ ਨੂੰ ਕਹੂੰਗਾ ਕਿ ਤੁਸੀਂ ਤੁਹਾਡੀਆਂ ਜਿਹੜੀਆਂ ਅੱਖਾਂ ਦਾ ਨੂਰ ਆ, ਇਹਦੀ ਜਿਹੜੀ ਚਮਕ ਆ, ਇਹਨੂੰ ਇਹ ਟੱਚ ਮੋਬਾਈਲ ਤੇ ਜ਼ਾਇਆ ਨਾ ਕਰੋ। ਐਵੇਂ ਗੂਗਲ ਨੂੰ ਦੇਖੋ, ਗੂਗਲ ਦੇ ਵਿੱਚ ਜਿਹੜਾ ਹੈਗਾ ਸਾਡੇ ਲਹਿਜੇ, ਸਾਡੀਆਂ ਜਿਹੜੀਆਂ ਹੈਗੀਆਂ ਬੜੀਆਂ ਸੋਹਣੀਆਂ ਸੁਥਰੀਆਂ ਗੱਲਾਂ। ਤੁਸੀਂ ਅਗਰ ਸਿੱਖਾਂ ਦੀ ਬੋਲੀ ਲੈ ਲਓ, ਜਲੰਧਰ ਦੀ ਹੋਰ, ਮਾਝੇ ਦੀ ਹੋਰ, ਲੁਧਿਆਣੇ ਦੀ ਹੋਰ ਹੈ, ਬੋਲੀਆਂ ਹੀ ਹੈ ਨਾ, ਥੋੜਾ ਥੋੜਾ ਫਰਕ। ਤੇ ਜੇ ਉਹਨੂੰ ਹੌਲੀ ਹੌਲੀ ਸਿੱਖਣਾ ਸ਼ੁਰੂ ਕਰ ਦਿਓ, ਢੇਰ ਸਾਰੇ ਤੁਹਾਡੇ ਕੋਲ ਲਫ਼ਜ਼ ਆ ਜਾਣਗੇ। ਤੁਹਾਡਾ ਆਪੇ ਦਿਲ ਕਰੇਗਾ ਬੀਣੀ ਫੜੀਏ, ਤੁਹਾਡਾ ਆਪੇ ਦਿਲ ਕਰੇਗਾ ਹੰਗੂਰਾ ਮਾਰੀਏ, ਤੁਹਾਡਾ ਆਪੇ ਦਿਲ ਕਰੇਗਾ ਕਿ ਜੀ ਪੱਬਾਂ ਦੇ ਉੱਤੇ ਪੱਬ ਰੱਖ ਕੇ ਤੁਰੀਏ। ਤੇ ਤੁਸੀਂ ਨੌਜਵਾਨ ਜਿਹੜੇ ਆ ਕਰ ਸਕਦੇ ਆ, ਕਰਨਾ ਚਾਹੀਦਾ। ਬੜੀ ਮਿੱਠੀ ਸਾਡੀ ਬੋਲੀ ਹੈ, ਬੜੀਆਂ ਤਗੜੀਆਂ ਸਾਡੀਆਂ ਰਸਮਾਂ, ਬੜੇ ਅੱਛੇ ਸਾਡੇ ਰਿਵਾਜ ਨੇ ਤੇ ਬੜਾ ਹੀ ਚੰਗਾ ਸਾਡਾ ਸਮਾਜ ਹੈ। ਇਹਨੂੰ ਕੁੰਝ ਲਓ ਤੇ ਰੂਹ ਨੂੰ ਗਵਾਚਣ ਨਾ ਦਿਓ, ਕਿਉਂ ਜੇ ਰੂਹ ਗਵਾਚ ਗਈ ਤੇ ਫਿਰ ਕੁਛ ਵੀ ਨਹੀਂ। ਇਸ ਤੋਂ ਮੈਂ ਸਮਝਦਾ ਤੁਹਾਡੇ ਕੋਲ ਜਿਹੜੀ ਹੈ ਨਾ, ਇਹ ਦੀਵੇ ਦੀ ਲੌ ਜਿਹੜੀ ਆ, ਇਹਦੀ ਲਾਟ ਨੂੰ ਤੁਸੀਂ ਉੱਚਾ ਕਰ ਸਕਦੇ ਹੋ। ਗੁੱਟਾਵੇਂ ਟਾਵਾਂ ਕੰਮ ਨਹੀਂ, ਵਿਰਲਾ ਵਿਰਲਾ ਕੰਮ ਨਹੀਂ, ਇੱਕ ਸੌਖਾ ਜਿਹਾ ਕੰਮ ਆ। ਇੱਕ ਵਾਰੀ ਜਿਹੜਾ ਹਲਾਰਾ ਮਾਰ ਦਿਓ ਤੇ ਫਿਰ ਜਨਾਬ ਢੇਰੀ ਬੇਰਾਂ ਦੀ ਲੱਗ ਜਾਏਗੀ ਤੇ ਜਿਹੜੀਆਂ ਗੋਲਾਂ ਥੱਲੇ ਡਿੱਗਣਗੀਆਂ ਉਹਨੂੰ ਚੁੱਕ ਕੇ ਖਾ ਲਓ, ਸਵਾਦ ਆਊਗਾ, ਸਵਾਦ ਆਊਗਾ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਤੁਸੀਂ ਆਪਣਾ ਕੀਮਤੀ ਵਕਤ ਦਿੱਤਾ। ਬਟ ਸਾਹਿਬ ਸਲਾਮਤ ਰਹੋ, ਬਹੁਤ ਸ਼ੁਕਰੀਆ, ਥੈਂਕ ਯੂ ਜੀ।